ਕੁਰਕਸ਼ੇਤਰ ਸ਼ਹਿਰ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਜਿੱਥੇ ਵੀਸੀ ਨੇ ਸਿੱਖ ਇਤਿਹਾਸ ਦੇ ਉੱਤੇ ਨਿਸ਼ਾਨਾ ਜਿਹੜਾ ਲਾਇਆ ਤੇ ਕਿਹਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਆ ਜਿਹੜੀ ਉਹ ਸਨਾਤਨ ਨੂੰ ਬਚਾਉਣ ਲਈ ਕੀਤੀ ਗਈ। ਇਹਦੇ ਖਿਲਾਫ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੇ ਸਿੱਖ ਜਗਤ ਨੇ ਕਾਫੀ ਇਤਰਾਜ਼ ਪ੍ਰਗਟ ਕੀਤਾ। ਕਰੀ ਜਾਓ, ਉਹਨਾਂ ਨੂੰ ਤੁਹਾਡੇ ਇਤਰਾਜ਼ ਪ੍ਰਗਟ ਕਰਨ ਨਾਲ ਕੀ ਫਰਕ ਪੈਂਦਾ। ਬਾਦਲ ਦਲ ਦੇ ਹਰੇਕ ਲੀਡਰ ਨੇ ਹਰ ਉਸ ਸਿੱਖ ਨੂੰ ਆਪਦਾ ਨਿੱਜੀ ਦੁਸ਼ਮਣ ਸਮਝਿਆ ਜਿਨੇ ਵੀ ਇਹ ਕਿਹਾ ਕਿ ਜੀ ਤੁਸੀਂ ਇਹ ਕਿਤਾਬਾਂ ਦੇ ਵਿੱਚ ਜਿਹੜਾ ਹਿੰਦੂ ਨਜ਼ਰੀਏ ਤੋਂ ਸਿੱਖ ਇਤਿਹਾਸ ਲਿਖਿਆ ਹੋਇਆ ਇਹਨੂੰ ਠੀਕ ਕਰੋ। ਇਹਨਾਂ ਨੇ ਉਦੋਂ ਹਰ ਸਿੱਖ ਨੂੰ ਪੂਰਾ ਟੁੱਟ ਕੇ ਪਿਆ ਵੀ ਤੁਸੀਂ ਸਾਡਾ ਬੀਜੇਪੀ ਨਾਲ ਸਿਆਪਾ ਪਵਾ ਦੇਣਾ। ਔਰ ਇਹ ਗੱਲ ਜਿਹੜੀ ਆ ਉਹ ਅੱਜ ਜਦੋਂ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਆ ਉਦੋਂ ਸ਼੍ਰੋਮਣੀ ਕਮੇਟੀ ਸੁੰਨ ਹੋ ਕੇ ਬੈਠੀ ਰਹੀ। ਸਾਡੇ ਸਿੱਖ ਇਤਿਹਾਸ ਦੀਆਂ ਹਜ਼ਾਰਾਂ ਕਿਤਾਬਾਂ ਦੇ ਵਿੱਚ ਹਿੰਦੂ ਤਵੀ ਨਜ਼ਰੀਏ ਤੋਂ ਲਿਖਤਾਂ ਲਿਖੀਆਂ ਹੋਈਆਂ ਨੇ। ਸਾਡੇ ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਕਾਲਜਾਂ ਦੇ ਵਿੱਚ ਉਹ ਸਾਰਾ ਕੁਝ ਗੰਦ ਪਿੱਲ ਪੜ੍ਹਾਇਆ ਜਾਂਦਾ ਤੇ ਕਹਿੰਦੇ ਜਿਹੜਾ ਪੜ੍ਹਾਉਣ ਵਾਲਾ ਹੁੰਦਾ ਉਹ ਸਿੱਖ ਪਰਿਵਾਰ ਦਾ ਹੁੰਦਾ। ਗੁਰੂ ਸਾਹਿਬਾਨ ਦੇ ਬਾਰੇ, ਸਿੱਖ ਇਤਿਹਾਸ ਦੇ ਬਾਰੇ ਸਕੂਲਾਂ ਕਾਲਜਾਂ 'ਚ ਇਸ ਵੇਲੇ ਪੜ੍ਹਾਇਆ ਜਾਂਦਾ ਹੈ। ਉਹ ਸਾਰੇ ਦਾ ਸਾਰਾ ਆਹੀ ਕੁਛ ਆ ਜਿਹਦੇ ਉੱਤੇ ਅੱਜ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੋਇਆ ਕਿ ਜੀ ਸਨਾਤਨ ਦੀ ਰਾਖੀ ਲਈ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਉਹ ਤਾਂ ਸਾਰੇ ਸਿੱਖ ਧਰਮ ਬਾਰੇ ਕਹਿੰਦੇ ਨੇ ਕਿ ਖਾਲਸਾ ਪੰਥ ਜਾਂ ਸਾਰੇ ਸਿੱਖ ਗੁਰੂ ਸਾਹਿਬਾਨ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ ਆ ਤੇ ਉਦੋਂ ਲੋੜ ਸੀਗੀ ਤੁਹਾਡੀ, ਤੁਸੀਂ ਤਲਵਾਰਾਂ ਦੇ ਨਾਲ ਮੁਸਲਮਾਨਾਂ ਤੋਂ ਸਾਨੂੰ ਬਚਾ ਲਿਆ ਤੇ ਹੁਣ ਤੁਹਾਡੀ ਕੋਈ ਲੋੜ ਨਹੀਂ, ਤੁਸੀਂ ਹੈ ਤਾਂ ਹਿੰਦੂ ਸੀ। ਹਰ ਤਰੀਕੇ ਨਾਲ ਅਗਲੇ ਸਿੱਖ ਇਤਿਹਾਸ ਦੇ ਉੱਤੇ ਵਾਰ ਕਰਦੇ ਰਹੇ ਤੇ ਸਾਡੇ ਅਕਾਲੀ ਲੀਡਰ ਗੱਜ ਵੱਜ ਕੇ ਉਹਨਾਂ ਨੂੰ ਹਿੰਦੂ ਸਿੱਖ ਏਕਤਾ, ਭਰਾਵਾਂ ਜੀ, ਭਾਈਵਾਲ ਆ ਜੀ, ਇਹ ਸਾਰਾ ਕੁਝ ਕਰਦੇ ਰਹੇ। ਤੇ ਜਿਹੜੇ ਸਿੱਖ ਉਹ ਦੱਸਦੇ ਹੁੰਦੇ ਸੀ ਉਹਨਾਂ ਨੂੰ ਉਦੋਂ ਇਹ ਅਕਾਲੀ ਲੀਡਰ ਗਾਲਾਂ ਕੱਢਦੇ ਹੁੰਦੇ ਸੀ ਕਿ ਵੀ ਤੁਸੀਂ ਤਾਂ ਜੀ ਅੱਤਵਾਦੀ ਹੋ, ਤੁਸੀਂ ਵੱਖਵਾਦੀ ਹੋ, 9 ਮਾਸ ਦਾ ਰਿਸ਼ਤਾ ਤੋੜ ਰਹੇ। ਮੈਂ ਤਾਂ ਕਹਿੰਦਾ ਧਾਮੀ ਸਾਹਿਬ ਨੂੰ ਸਨਮਾਨਿਤ ਕਰਨਾ ਚਾਹੀਦਾ ਵੀ ਸ਼ੁਕਰ ਆ ਤੁਹਾਨੂੰ ਵੀ ਅਕਲ ਆਈ ਆ ਕਿ ਕਿਵੇਂ ਸਾਰੇ ਭਾਰਤ ਵਿੱਚ ਹਿੰਦੂਆਂ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ ਪੜ੍ਹਾਇਆ ਜਾ ਰਿਹਾ। ਇਸ ਪਾਸੇ ਨੂੰ ਅੱਜ ਧਿਆਨ ਦਿੱਤਾ ਤਾਂ ਮੈਂ ਤਾਂ ਕਹਿੰਦਾ ਵੀ ਧੰਨਵਾਦ ਹੀ ਕਰੀਏ ਇਹਨਾਂ ਦਾ, ਕਿਉਂਕਿ ਲਾਹਣਤਾਂ ਲੂਣਤਾਂ ਦਾ ਹੁਣ ਇਹਨਾਂ ਨੂੰ ਅਸਰ ਨਹੀਂ। ਧਰਮ ਦੇ ਉੱਤੇ ਹਿੰਦੂ ਤਵੀ ਹਮਲੇ ਦੇ ਅਰਥ ਕੀ ਨੇ? ਹਿੰਦੂ ਰਾਸ਼ਟਰ ਬਣਾਉਣਾ ਅਗਲਿਆਂ ਨੇ, ਤੋਂ ਸਿੱਖਾਂ ਦੇ ਉਹ ਕਹਿੰਦੇ ਆ ਵੀ ਗਾਤਰੇ ਕਿਰਪਾਨਾਂ ਸਮੇਤ ਅਸੀਂ ਕੇਸਾਧਾਰੀ ਹਿੰਦੂ ਬਣਾ ਲੈਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਜਪਾ ਦੀ ਭਾਰਤ ਵਿੱਚ ਤੀਜੀ ਵਾਰ ਮੋਦੀ ਦੀ ਅਗਵਾਈ ਹੇਠ ਜਿਹੜੀ ਸਰਕਾਰ ਬਣੀ ਹੈ ਉਹਦੇ ਬਾਰੇ ਜਿਵੇਂ ਪਹਿਲਾਂ ਹੀ ਆਪਾਂ ਨੂੰ ਸਭ ਨੂੰ ਯਕੀਨ ਸੀਗਾ ਕਿ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਕਦਮ ਵਧਾਏ ਜਾਣਗੇ। ਅੱਜ ਉਸ ਪਾਸੇ ਨੂੰ ਕਦਮ ਜਿਹੜੇ ਆ ਉਹ ਵਧਾਉਣ ਦੇ ਖਦਸ਼ੇ ਜਾਂ ਸੰਕੇਤ ਉਹ ਦੇਣੇ ਸ਼ੁਰੂ ਕਰ ਦਿੱਤੇ ਆ। ਅੱਜ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਇਹ ਖਬਰ ਜਿਹੜੀ ਆ ਉਹ ਲੱਗੀ ਹੈ ਕਿ ਸਾਂਝਾ ਸਿਵਲ ਕੋਡ ਲਾਗੂ ਕਰਨਾ ਭਾਜਪਾ ਦਾ ਏਜੰਡਾ ਹੈ। ਜਿਹੜਾ ਇਹ ਸਾਂਝਾ ਸਿਵਲ ਕੋਡ ਆ ਇਹਦੇ ਸਿੱਧੇ ਜਿਹੇ ਅਰਥ ਨੇ ਕਿ ਸੁਹਾਗਾ ਫੇਰਨਾ ਤੇ ਸਾਰਿਆਂ ਨੂੰ ਹਿੰਦੂ ਤਰੀ ਸੋਚ ਦੇ ਤਹਿਤ ਵਾਲੇ ਬੰਦੇ ਬਣਾਉਣਾ। ਜਿਹੜਾ ਵੀ ਭਾਰਤੀ ਨਾਗਰਿਕ ਹਿੰਦੂ ਤਵੀ ਏਜੰਡੇ ਤੋਂ ਆਸੇ-ਪਾਸੇ ਜਾਂਦਾ ਦਿਖੂਗਾ ਉਹਦਾ ਫਿਰ ਜਿਵੇਂ ਕਹਿੰਦੇ ਹੁੰਦੇ ਆ ਵੀ ਸ਼ਿਕੰਜਾ ਕੱਸਿਆ ਜਾਊ। ਤੋਂ ਜਿਹੜਾ ਹਿੰਦੂ ਤਵੀ ਏਜੰਡਾ, ਜਿਹੜਾ ਹਿੰਦੂ ਰਾਸ਼ਟਰ ਬਣਾਉਣ ਲਈ ਇਹਨਾਂ ਨੂੰ ਲੱਗਦਾ ਕਿ ਬਹੁਤ ਜ਼ਰੂਰੀ ਕੰਮ ਆ, ਉਸ ਪਾਸੇ ਨੂੰ ਕਦਮ ਵਧਾਉਣ ਦੇ ਲਈ ਅੱਜ ਉਹਨਾਂ ਨੇ ਐਲਾਨੀਆ ਤੌਰ ਤੇ ਕਹਿਤਾ ਕਿ ਸਾਂਝਾ ਸਿਵਲ ਕੋਡ ਲਾਗੂ ਕਰਨਾ। ਇਹਦੇ ਬਰਾਬਰ ਬਿਲਕੁਲ ਇੱਕ ਖਬਰ ਜਿਹੜੀ ਆ ਉਹ ਚੱਲ ਰਹੀ ਆ ਕਿ RSS ਵਾਲੇ ਜਿਹੜੇ ਨੇ ਉਹ ਬੜੇ ਦੁਖੀ ਨੇ ਕਿ ਇਸ ਵਾਰੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਬੀਜੇਪੀ ਨੇ, ਮੋਦੀ ਨੇ ਤੇ ਹੋਰ ਕੁਝ ਲੀਡਰਾਂ ਨੇ ਰਲ ਮਿਲ ਕੇ RSS ਦੇ ਐਕਟਿਵਿਸਟ ਨੂੰ ਉਹਨਾਂ ਜ਼ਿਆਦਾ ਸਪੇਸ ਨਹੀਂ ਦਿੱਤੀ ਤੇ ਸਭ ਪਾਸਿਆਂ ਤੋਂ ਮੋਦੀ ਕਰਵਾਈ ਗਈ, ਵਿਅਕਤੀ ਨੂੰ ਪ੍ਰਧਾਨਗੀ ਦਿੱਤੀ ਗਈ। ਇਹਦੇ ਬਾਰੇ ਉਹਨਾਂ ਦੇ ਆਰਗੇਨਾਈਜ਼ਰ ਪਰਚੇ 'ਚ ਜਾਂ 5 ਜਣੇ ਇੱਕ ਉਹਨਾਂ ਦਾ ਨਿਕਲਦਾ ਉਹਦੇ 'ਚ ਵੀ ਚਰਚਾ ਛਿੜੀ ਹੋਈ ਆ ਤੇ ਮੁਲਕ ਭਰ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ RSS ਨੂੰ ਵੀ ਇਹ ਗੱਲ ਬੜੀ ਤਕਲੀਫ ਦੇ ਰਹੀ ਆ ਕਿ ਮੋਦੀ ਜਿਹੜਾ ਹੈ ਉਹ RSS ਦੇ ਭਗਵੇਂ ਬ੍ਰਿਗੇਡ ਦੇ ਵਿੱਚੋਂ ਸਭ ਤੋਂ ਵੱਧ ਜਾਣੀ ਕਿ ਉਹ ਉਸ ਲక్ష్మణ ਰੇਖਾ ਨੂੰ ਪਾਰ ਕਰ ਚੁੱਕਿਆ ਜਿਹਦੇ ਵਿੱਚ ਰੱਖ ਕੇ ਕਿਸੇ ਬੰਦੇ ਨੂੰ RSS ਆਪਦੀ ਮਨਮਰਜ਼ੀ ਦਾ ਖੇਡ ਖਿਡਾਉਂਦੀ ਹੁੰਦੀ ਹੈ।
ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਨਾਲ RSS ਤੇ ਮੋਦੀ ਦੇ ਵਿਚਾਲੇ ਕੋਈ ਫਰਕ ਆ। ਅਸਲ ਵਿੱਚ ਇੱਕ ਕੰਪੀਟੀਸ਼ਨ ਆ ਕਿ ਮੋਦੀ ਅਤੇ ਉਹਦੇ ਜਿਹੜੇ ਸੰਗੀ ਸਾਥੀ ਨੇ BJP ਵਾਲੇ, ਉਹ ਕਹਿੰਦੇ ਨੇ ਕਿ ਅਸੀਂ RSS ਤੋਂ ਬਗੈਰ ਹੀ ਸਿੱਧੇ ਤੌਰ ਤੇ ਹੀ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਲੈ ਆਉਣਾ, ਤੇ RSS ਵਾਲੇ ਥੋੜਾ ਜਿਹਾ ਕਹਿੰਦੇ ਨੇ ਵੀ ਆਪਾਂ ਐ ਨਹੀਂ ਐ ਕਰਨਾ। ਜਿਹੜਾ ਵਾਰ ਆ, ਜਿਹੜਾ ਨਿਸ਼ਾਨਾ ਆ, ਉਹ ਦੋਨਾਂ ਦਾ ਇੱਕੋ ਹੀ ਆ, ਢੰਗ ਤਰੀਕਿਆਂ 'ਚ ਫਰਕ ਆ। ਸੋ RSS ਤੇ BJP ਦੇ ਵਿਚਾਲੇ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਟਸਰ ਬਣੀ ਹੋਈ ਆ, ਜਿਹੜਾ ਇੱਕ ਦੂਜੇ ਦੇ ਨਾਲ ਇਹ ਰੌਲਾ ਗੌਲਾ ਜਿਹਾ ਪਾਇਆ ਹੋਇਆ, ਉਹਦੇ ਤੋਂ ਕੋਈ ਭੁਲੇਖਾ ਖਾਣ ਦੀ ਲੋੜ ਨਹੀਂ। ਇਹ ਤਾਂ ਇੱਕ ਇਉਂ ਆ ਵੀ ਜਿਵੇਂ ਦੋ ਸ਼ਿਕਾਰੀ ਜਿਹੜੇ ਨੇ, ਉਹਨਾਂ ਦੀ ਕਿਸੇ ਸ਼ਿਕਾਰ ਦੇ ਮਾਮਲੇ ਉੱਤੇ ਰਾਏ ਜਿਹੜੀ ਅੱਡ-ਅੱਡ ਹੋਵੇ, ਤੇ ਇੱਕ ਕਹਿੰਦਾ ਹੋਵੇ ਵੀ ਇਹਨੂੰ ਆਪਾਂ ਬੰਦੂਕ ਦੀ ਗੋਲੀ ਨਾਲ ਮਾਰੀਏ, ਤੇ ਦੂਜਾ ਕਹਿੰਦਾ ਹੋਵੇ ਕਿ ਨਹੀਂ, ਇਹਨੂੰ ਕੋਲੇ ਜਾ ਕੇ ਆਪਾਂ ਗੰਡਾਸਿਆਂ ਕਹਾੜੀਆਂ ਨਾਲ ਵੱਢੀਏ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਉਹਦੇ ਵਿੱਚ ਇਸ ਮੁਲਕ ਦੇ ਵਿੱਚ ਆਉਣ ਵਾਲਾ ਜਿਹੜਾ ਮਾਹੌਲ ਆ, ਉਹ ਸਾਫ਼ ਦਿਖ ਰਿਹਾ ਕਿ ਘੱਟ ਗਿਣਤੀਆਂ ਲਈ ਬੇਹੱਦ ਖਤਰਨਾਕ ਹੋਵੇਗਾ। ਤੇ ਸਿੱਖਾਂ ਨੂੰ, ਖਾਸ ਤੌਰ ਤੇ ਸਾਡੀ ਕੌਮ ਨੂੰ ਜਿਵੇਂ ਟਾਰਗੇਟ ਕੀਤਾ ਜਾਣਾ ਹੈ, ਉਹਦੇ ਬਾਰੇ ਤਾਂ ਕਿਸੇ ਨੂੰ ਵਹਿਮ ਹੀ ਨਹੀਂ। ਅੱਜ ਅਖਬਾਰਾਂ ਦੇ ਵਿੱਚ ਇਹ ਗੱਲ ਆਈ ਹੋਈ ਹੈ ਕਿ ਇਧਰ ਹਰਿਆਣੇ ਦੇ ਕੁਰਕਸ਼ੇਤਰ ਸ਼ਹਿਰ ਦੇ ਵਿੱਚ ਇੱਕ ਯੂਨੀਵਰਸਿਟੀ ਹੈ, ਜਿੱਥੇ VC ਨੇ ਬਕਾਇਦਾ ਤੌਰ ਦੇ ਉੱਤੇ ਕੱਲ ਜਦੋਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਗਿਆ, ਉੱਥੇ ਸਿੱਖ ਇਤਿਹਾਸ ਦੇ ਉੱਤੇ ਨਿਸ਼ਾਨਾ ਜਿਹੜਾ ਲਾਇਆ ਤੇ ਕਿਹਾ ਕਿ 5ਵੇਂ ਪਾਤਸ਼ਾਹ ਦੀ ਸ਼ਹਾਦਤ ਆ ਜਿਹੜੀ, ਉਹ ਸਨਾਤਨ ਨੂੰ ਬਚਾਉਣ ਲਈ ਕੀਤੀ ਗਈ ਆ। ਹੋਰ ਵੀ ਉਹਨੇ ਕਾਫੀ ਭਕਾਈ ਮਾਰੀ ਆ, ਤੇ ਇਹਦੇ ਖਿਲਾਫ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੇ ਸਿੱਖ ਜਗਤ ਨੇ ਕਾਫੀ ਇਤਰਾਜ਼ ਪ੍ਰਗਟ ਕੀਤਾ। ਕਰੀ ਜਾਓ, ਉਹਨਾਂ ਨੂੰ ਤੁਹਾਡੇ ਇਤਰਾਜ਼ ਪ੍ਰਗਟ ਕਰਨ ਨਾਲ ਕੀ ਫਰਕ ਪੈਂਦਾ। ਪਿਛਲੇ 60-70 ਸਾਲਾਂ ਤੋਂ ਲਗਾਤਾਰ ਹਿੰਦੂ ਕਵੀਆਂ ਨੇ ਸਿੱਖ ਇਤਿਹਾਸ ਨੂੰ ਟਾਰਗੇਟ ਕੀਤਾ ਹੋਇਆ। ਸਕੂਲਾਂ ਦੀਆਂ ਟੈਕਸਟ ਬੁੱਕਸ ਦੇ ਵਿੱਚ ਬਹੁਤ ਜ਼ਿਆਦਾ ਭੈੜੀਆਂ ਮਾੜੀਆਂ ਗੱਲਾਂ ਲਿਖੀਆਂ ਹੋਈਆਂ। ਅੱਜ ਸ਼੍ਰੋਮਣੀ ਕਮੇਟੀ ਵਾਲੇ ਇਹ ਚਿੱਠੀ ਜੀ ਲਿਖ ਕੇ ਕਿ ਜੀ ਯੂਨੀਵਰਸਿਟੀ ਵਾਲੇ ਮਾਫੀ ਮੰਗਣ, ਇਹ ਕੀ ਦਿਖਾਵਾ ਕੀ ਕਰ ਰਹੇ ਨੇ। ਇਹਨੂੰ ਗੱਲ ਨੂੰ ਇਉਂ ਦੇਖੋ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਜਾਬ ਦੇ ਵਿੱਚ ਰਾਜ ਭਾਗ ਰਿਹਾ, ਸਿੱਖ ਪਿੱਟ ਕੇ ਮਰ ਗਏ ਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਕਿਤਾਬ ਆ, ਜਿਹੜੀ ਬਾਦਲ ਸਰਕਾਰ ਨੇ ਜਿਹਦਾ ਫੈਸਲਾ ਕਰਨਾ ਐਜੂਕੇਸ਼ਨ ਜਿਹੜਾ ਮਿਨਿਸਟਰੀ ਆ ਉਹਦਾ ਇਹ ਵਿਸ਼ਾ ਹੈ, ਉਹਦੇ ਵਿੱਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਹੁਤ ਬਕਵਾਸ ਲਿਖੀ ਹੋਈ ਹੈ। ਤੇ ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਹਿੰਦੂ ਤਵੀ ਨਜ਼ਰੀਏ ਤੋਂ ਲਿਖਿਆ ਜਾ ਰਿਹਾ। ਇਹਦਾ ਕੋਈ ਇਲਾਜ ਕਰੋ। ਉਸ ਮੌਕੇ ਬਾਦਲ ਦਲ ਦੇ ਹਰੇਕ ਲੀਡਰ ਨੇ ਹਰ ਉਸ ਸਿੱਖ ਨੂੰ ਆਪਦਾ ਨਿੱਜੀ ਦੁਸ਼ਮਣ ਸਮਝਿਆ, ਜਿਹਨੇ ਵੀ ਇਹ ਕਿਹਾ ਕਿ ਜੀ ਤੁਸੀਂ ਇਹ ਕਿਤਾਬਾਂ ਦੇ ਵਿੱਚ ਜਿਹੜਾ ਹਿੰਦੂ ਨਜ਼ਰੀਏ ਤੋਂ ਸਿੱਖ ਇਤਿਹਾਸ ਲਿਖਿਆ ਹੋਇਆ ਇਹਨੂੰ ਠੀਕ ਕਰੋ। ਹਾਲਾਂਕਿ BJP ਨਾਲ ਸੰਬੰਧਿਤ ਜਿਹੜੇ ਲੀਡਰ ਸੀਗੇ, ਉਹਨਾਂ ਤੋਂ ਤਾਂ ਕੋਈ ਆਸ ਕੀਤੀ ਜਾ ਸਕਦੀ ਸੀ ਵੀ ਕੋਈ ਉਹ ਆਪਦੀ ਖਰੜੀ ਬਚਾਉਣ ਲਈ ਸਖਾਵਾਂ ਜਾਂ ਬਿਆਨ ਦੇ ਦੇਣ, ਪਰ ਜਿੰਨੇ ਬਾਦਲ ਦਲ ਦੇ ਲੀਡਰ ਸੀ, ਇਹਨਾਂ ਨੇ ਉਦੋਂ ਹਰ ਸਿੱਖ ਨੂੰ ਪੂਰਾ ਟੁੱਟ ਕੇ ਪਏ ਵੀ ਤੁਸੀਂ ਸਾਡਾ BJP ਨਾਲ ਸਿਆਪਾ ਪਵਾ ਦੇਣਾ। ਔਰ ਇਹ ਗੱਲ ਜਿਹੜੀ ਆ ਉਹ ਅੱਜ ਜਦੋਂ ਸ਼੍ਰੋਮਣੀ ਕਮੇਟੀ ਵਾਲੇ ਕਰਦੇ ਆ, ਉਦੋਂ ਸ਼੍ਰੋਮਣੀ ਕਮੇਟੀ ਸੁੰਨ ਹੋ ਕੇ ਬੈਠੀ ਰਹੀ। ਉਹ ਲੜਾਈ ਸਿੱਖਾਂ ਨੇ ਆਪ ਲੜੀ ਆ। ਜਿਹੜੀ ਉਹ ਕਿਤਾਬ ਸੀ, ਉਹ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਰਾਜ ਆਇਆ ਉਦੋਂ ਉਹ ਕਿਤਾਬ ਹਟਾਈ ਗਈ ਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਦੀ ਕਿਤਾਬ ਮੈਂ ਉਹ ਰੱਖੀ ਹੋਈ ਆ। ਜਦੋਂ ਵੀ ਉਹ ਕੋਈ ਇੱਥੇ ਸਾਡੇ ਕੋਲ ਆਉਂਦਾ, ਉਹਦੇ ਮੂਹਰੇ ਟਿਕਾ ਦੇਈਦੀ ਆ ਵੀ ਅਕਾਲੀ ਦਲ ਬਾਦਲ ਨੇ ਆਹ ਕਰਤੂਤ ਕੀਤੀ। ਔਰ ਕੱਲੀ ਇਹ ਕਾਹਤੋਂ, ਸਾਡੇ ਸਿੱਖ ਇਤਿਹਾਸ ਦੀਆਂ ਹਜ਼ਾਰਾਂ ਕਿਤਾਬਾਂ ਦੇ ਵਿੱਚ ਹਿੰਦੂ ਤਵੀ ਨਜ਼ਰੀਏ ਤੋਂ ਲਿਖਤਾਂ ਲਿਖੀਆਂ ਹੋਈਆਂ ਨੇ। ਸਾਡੇ ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਕਾਲਜਾਂ ਦੇ ਵਿੱਚ ਉਹ ਸਾਰਾ ਕੁਝ ਗੰਦ ਪਿੱਲ ਪੜ੍ਹਾਇਆ ਜਾਂਦਾ ਤੇ ਕਹਿੰਦੇ ਜਿਹੜਾ ਪੜ੍ਹਾਉਣ ਵਾਲਾ ਹੁੰਦਾ ਉਹ ਸਿੱਖ ਪਰਿਵਾਰ ਦਾ ਹੁੰਦਾ, ਪਰ ਉਹ ਕਰੇ ਕੀ, ਉਹਨੂੰ ਤਾਂ ਉਵੇਂ ਪੜ੍ਹਾਇਆ ਜਾਣਾ ਨਾ ਜਿਵੇਂ ਉਹਦੇ ਉੱਪਰੋਂ ਆਇਆ ਹੋਇਆ, ਤੇ ਜੇ ਨਹੀਂ ਤਾਂ ਫਿਰ ਨੰਬਰ ਨਹੀਂ ਮਿਲਣੇ। ਉਹ ਜਿਹੜਾ ਕੁਝ ਗੁਰੂ ਸਾਹਿਬਾਨ ਦੇ ਬਾਰੇ, ਸਿੱਖ ਇਤਿਹਾਸ ਦੇ ਬਾਰੇ ਸਕੂਲਾਂ ਕਾਲਜਾਂ 'ਚ ਇਸ ਵੇਲੇ ਪੜ੍ਹਾਇਆ ਜਾਂਦਾ ਹੈ, ਉਹ ਸਾਰੇ ਦਾ ਸਾਰਾ ਆਹੀ ਕੁਛ ਆ ਜਿਹਦੇ ਉੱਤੇ ਅੱਜ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੋਇਆ ਕਿ ਜੀ ਸਨਾਤਨ ਦੀ ਰਾਖੀ ਲਈ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਉਹ ਤਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਵੀ ਇਦਾਂ ਹੀ ਕਹਿੰਦੇ, ਉਹ ਤਾਂ ਸਾਰੇ ਸਿੱਖ ਧਰਮ ਬਾਰੇ ਕਹਿੰਦੇ ਨੇ ਕਿ ਖਾਲਸਾ ਪੰਥ ਜਾਂ ਸਾਰੇ ਸਿੱਖ ਗੁਰੂ ਸਾਹਿਬਾਨ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ ਆ, ਤੇ ਉਦੋਂ ਲੋੜ ਸੀਗੀ ਤੁਹਾਡੀ, ਤੁਸੀਂ ਤਲਵਾਰਾਂ ਦੇ ਨਾਲ ਮੁਸਲਮਾਨਾਂ ਤੋਂ ਸਾਨੂੰ ਬਚਾ ਲਿਆ, ਤੇ ਹੁਣ ਤੁਹਾਡੀ ਕੋਈ ਲੋੜ ਨਹੀਂ, ਤੁਸੀਂ ਹੈ ਤਾਂ ਹਿੰਦੂ ਸੀ, 10 ਗੁਰੂ ਸਾਹਿਬਾਨ ਵੀ ਹਿੰਦੂ ਸੀ ਤੇ ਸਾਰੇ ਸਿੱਖ ਵੀ ਹਿੰਦੂ ਸੀ, ਤੇ ਆਪਦੇ ਮੂਲ ਧਰਮ 'ਚ ਆ ਜਾਓ, ਕਿਉਂਕਿ ਹੁਣ ਤਾਂ ਸਾਡੀ ਬੜੀ ਚੜ੍ਹਾਈ ਆ, ਸਾਡੇ ਕੋਲੇ ਰਾਜ ਭਾਗ ਆ ਗਿਆ। ਇੱਥੇ ਕਿ ਖੜੇ ਅਗਲੇ, ਜਿਹੜਾ ਕੋਈ ਜ਼ਿਆਦਾ
ਹਿੰਦੂ ਆਪਦੇ ਧਰਮ ਨੂੰ ਪਿਆਰ ਕਰਦਾ ਉਹ ਇਦੋਂ ਅਗਲੀ ਭਕਾਈ ਮਾਰ ਦਿੰਦਾ ਵੀ ਸਾਨੂੰ ਤਾਂ ਜੀ ਕਦੇ ਨਹੀਂ ਲੱਭਿਆ ਹੈਗਾ ਇਤਿਹਾਸ ਵਿੱਚ ਕਿ 9ਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਾਖੀ ਲਈ ਕੁਝ ਕੀਤਾ ਹੈ ਜਾਂ ਜੀ ਗਜ਼ਨੀ ਦੇ ਬਾਜ਼ਾਰਾਂ ਚੋਂ ਛੁਡਵਾਈਆਂ। ਉਹ ਤਾਂ ਸਾਫ਼ ਮੁੱਕਰੀ ਜਾਂਦੇ। ਹਰ ਤਰੀਕੇ ਨਾਲ ਅਗਲੇ ਸਿੱਖ ਇਤਿਹਾਸ ਦੇ ਉੱਤੇ ਵਾਰ ਕਰਦੇ ਰਹੇ ਤੇ ਸਾਡੇ ਅਕਾਲੀ ਲੀਡਰ ਗੱਜ ਵੱਜ ਕੇ ਉਹਨਾਂ ਨੂੰ ਹਿੰਦੂ ਸਿੱਖ ਏਕਤਾ, ਭਰਾਵਾਂ ਜੀ, ਭਾਈਵਾਲ ਆ ਜੀ, ਇਹ ਸਾਰਾ ਕੁਝ ਕਰਦੇ ਰਹੇ। ਤੇ ਜਿਹੜੇ ਸਿੱਖ ਉਹ ਦੱਸਦੇ ਹੁੰਦੇ ਸੀ ਉਹਨਾਂ ਨੂੰ ਉਦੋਂ ਇਹ ਅਕਾਲੀ ਲੀਡਰ ਗਾਲਾਂ ਕੱਢਦੇ ਹੁੰਦੇ ਸੀ ਵੀ ਤੁਸੀਂ ਤਾਂ ਜੀ ਅੱਤਵਾਦੀ ਹੋ, ਤੁਸੀਂ ਵੱਖਵਾਦੀ ਹੋ, 9 ਮਾਸ ਦਾ ਰਿਸ਼ਤਾ ਤੋੜ ਰਹੇ। ਖੈਰ, ਜੇ ਇੰਨਾ ਇਹਨਾਂ ਨੇ ਬਿਆਨ ਦਿੱਤਾ ਇਹਦੇ ਲਈ ਧੰਨਵਾਦ ਕਰੋ। ਮੈਂ ਤਾਂ ਕਹਿੰਦਾ ਧਾਮੀ ਸਾਹਿਬ ਨੂੰ ਸਨਮਾਨਿਤ ਕਰਨਾ ਚਾਹੀਦਾ ਵੀ ਸ਼ੁਕਰ ਆ ਤੁਹਾਨੂੰ ਵੀ ਅਕਲ ਆਈ ਆ ਕਿ ਕਿਵੇਂ ਸਾਰੇ ਭਾਰਤ ਵਿੱਚ ਹਿੰਦੂਆਂ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ ਪੜ੍ਹਾਇਆ ਜਾ ਰਿਹਾ। ਗੁਰਬਾਣੀ ਦੀ ਵਿਆਖਿਆ ਵੀ ਉਵੇਂ ਹੋ ਰਹੀ। ਹੋ ਸਕਦਾ ਬਾਹਰਲੇ ਮੁਲਕਾਂ 'ਚ ਜਿੱਥੇ ਆਜ਼ਾਦ ਮਾਹੌਲ ਦੇ ਵਿੱਚ ਕੋਈ ਸਿੱਖ ਸਹੀ ਇਤਿਹਾਸ ਬੋਲ ਲਵੇ ਜਾਂ ਗੁਰਬਾਣੀ ਦੀ ਸੱਚੀ ਸੁੱਚੀ ਵਿਆਖਿਆ ਕਰ ਲਵੇ। ਇੱਥੇ ਤਾਂ ਹਰੇਕ ਪ੍ਰਚਾਰਕ ਨੂੰ ਡਰਾਇਆ ਪਿਆ ਵਾ ਤੇ ਪਿਛਲੇ 100 ਸਾਲ ਤੋਂ ਲਗਾਤਾਰ ਹਿੰਦੂ ਤਵੀ ਨਜ਼ਰੀਏ ਤੋਂ ਜਦੋਂ ਸਿੱਖ ਇਤਿਹਾਸ ਪੜ੍ਹਾਵਾਂਗੇ ਤਾਂ ਫੇਰ ਭਾਈ ਬਣੂਗਾ ਕਿ ਅੱਜ ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ 'ਚ ਉਹ ਗੱਲਾਂ ਆਮ ਹੋਈਆਂ ਪਈਆਂ ਨੇ। ਇੱਕ ਪਾਸੇ ਗੁਰੂ ਸਾਹਿਬਾਨ ਦਾ ਫਲਸਫਾ ਆ, ਜਦੋਂ ਉਹਦੇ ਨਜ਼ਰੀਏ ਤੋਂ ਦੇਖੀਏ, ਉਸ ਫਲਸਫੇ ਦੇ ਨਜ਼ਰੀਏ ਤੋਂ ਉਹ ਗੱਲ ਝੂਠ ਲੱਗਦੀ ਆ ਵੀ ਇਦਾਂ ਹੋ ਨਹੀਂ ਸਕਦਾ। ਪਰ ਸਾਡੇ ਪ੍ਰਚਾਰਕਾਂ ਨੇ ਇਹ ਗੱਲ ਬਾਰ-ਬਾਰ ਕਰਕੇ, ਔਰ ਇੱਕ ਦੋ ਗੱਲਾਂ ਨਹੀਂ, ਔਰ ਜੇ ਕਿਸੇ ਨੇ ਇਸ ਪਾਸੇ ਨੂੰ ਅੱਜ ਧਿਆਨ ਦਿੱਤਾ ਤਾਂ ਮੈਂ ਤਾਂ ਕਹਿੰਦਾ ਵੀ ਧੰਨਵਾਦ ਹੀ ਕਰੀਏ ਇਹਨਾਂ ਦਾ, ਕਿਉਂਕਿ ਲਾਹਣਤਾਂ ਲੂਣਤਾਂ ਦਾ ਹੁਣ ਇਹਨਾਂ ਨੂੰ ਅਸਰ ਨਹੀਂ ਹੁੰਦਾ। ਸਿੱਖ ਫਲਸਫੇ ਦੇ ਉੱਤੇ, ਸਿੱਖ ਧਰਮ ਦੇ ਉੱਤੇ ਹਿੰਦੂ ਤਵੀ ਹਮਲੇ ਦੇ ਅਰਥ ਕੀ ਨੇ? ਹਿੰਦੂ ਰਾਸ਼ਟਰ ਬਣਾਉਣਾ ਅਗਲਿਆਂ ਨੇ, ਤੋਂ ਸਿੱਖਾਂ ਦੇ ਉਹ ਕਹਿੰਦੇ ਆ ਵੀ ਗਾਤਰੇ ਕਿਰਪਾਨਾਂ ਸਮੇਤ ਅਸੀਂ ਕੇਸਾਧਾਰੀ ਹਿੰਦੂ ਬਣਾ ਲੈਣੇ। ਤੁਸੀਂ ਦਾੜੇ ਕੇਸ ਵੀ ਰੱਖੋ, ਤੁਸੀਂ ਅੰਮ੍ਰਿਤ ਵੀ ਛਕੋ, ਬਾਣੀਆਂ ਵੀ ਪੜ੍ਹੋ, ਪਰ ਤੁਸੀਂ ਬਿਲਕੁਲ ਹਿੰਦੂ ਤਵੀ ਨਜ਼ਰੀਆ। ਅੱਜ ਬੜੇ ਨੇ ਜਿਹੜੇ ਮੰਦਿਰਾਂ 'ਚ ਜਾ ਕੇ ਟੱਲੀਆਂ ਖੜਕਾਉਂਦੇ ਆ, ਜਿਹੜੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਮੱਥੇ ਟੇਕਦੇ ਆ, ਉਹ ਸਾਰਾ ਕੁਝ ਜਿਹੜਾ ਗੁਰੂ ਸਾਹਿਬਾਨ ਨੇ ਮਨਾ ਕੀਤਾ। ਔਰ ਜੇ ਕੋਈ ਰੋਕੇ ਟੋਕੇ, ਉਹਨਾਂ ਕੋਲੇ ਦਲੀਲਾਂ ਬੜੀਆਂ ਵਧੀਆ ਨੇ, ਉਹ ਕਹਿੰਦੇ ਜੀ ਇਹ ਤਾਂ ਹਿੰਦੂ ਸਿੱਖ ਏਕਤਾ ਵਾ। ਇੱਥੋਂ ਤੱਕ ਕਈ ਬੰਦੇ ਨੇ ਜਿਹੜੇ ਬੜਾ ਗੱਡ ਕੇ ਕਹਿੰਦੇ ਨੇ ਕਿ ਜੀ ਇਹ ਜਿਹੜੇ ਹਿੰਦੂ ਦੇਵੀ ਦੇਵਤੇ ਆ, ਤੁਸੀਂ ਤਾਂ ਐਵੇਂ ਔਖੇ ਹੋਏ ਫਿਰਦੇ ਹੋ, ਇਹਨਾਂ ਦਾ ਜ਼ਿਕਰ ਤਾਂ ਗੁਰਬਾਣੀ 'ਚ ਵੀ ਹੈ। ਹੁਣ ਕਿਹੜਾ ਮਾਈ ਦਾ ਲਾਲ ਸਮਝਾਵੇ ਤੇ ਉਹ ਪ੍ਰਚਾਰਕ ਕਿੱਥੇ ਮਰ ਗਏ ਜਿਨ੍ਹਾਂ ਨੇ ਪਿਛਲੇ 70-80 ਸਾਲਾਂ ਦੇ ਵਿੱਚ ਇਹ ਸਿੱਖ ਮਨਾਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਪੈਦਾ ਕੀਤਾ। ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ 2005 ਦੇ ਵਿੱਚ ਸਾਡੇ ਉੱਤੇ ਇੱਕ ਝੰਡਾ ਚਲਾਉਣ ਦਾ ਖਾਲਿਸਤਾਨ ਦਾ ਪਰਚਾ ਬਣ ਗਿਆ। ਅਸੀਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਸੀ ਤੇ ਜੇਲ੍ਹ ਦੇ ਬਿਲਕੁਲ ਨਾਲ ਇੱਕ ਪਿੰਡ ਦੇ ਕਿਸੇ ਗੁਰਦੁਆਰਾ ਸਾਹਿਬਾਨ ਦਾ ਨਿਸ਼ਾਨ ਸਾਹਿਬ ਦੇਖਿਆ, ਬੜਾ ਮਨ ਨੂੰ ਵਧੀਆ ਲੱਗਿਆ ਵੀ ਚਲੋ ਜੇਲ੍ਹ 'ਚ ਪਰ ਚਲੋ ਇੱਥੇ ਬਾਣੀ ਸੁਣਨ ਨੂੰ ਮੌਕਾ ਬਣਿਆ ਕਰੂ। ਪਰ 3-4 ਦਿਨਾਂ ਬਾਅਦ ਉਹ ਜਿੰਨੇ ਅਸੀਂ ਉਸ ਜੇਲ੍ਹ 'ਚ ਸਿੰਘ ਸੀਗੇ ਬੜੇ ਔਖੇ, ਕਿਉਂਕਿ ਉਹ ਜਿਹੜਾ ਗ੍ਰੰਥੀ ਸਿੰਘ ਸੀ ਉਹ ਸਵੇਰੋਂ ਜਦੋਂ ਕਥਾ ਕੀਰਤਨ ਸ਼ੁਰੂ ਕਰਿਆ ਆਸਾ ਦੀ ਵਾਰ 'ਚ ਜਾਂ ਕਿਸੇ ਹੋਰ, ਉਹਨੇ ਸਾਰੀ ਵਿਆਖਿਆ ਰਾਮਾਇਣ ਤੇ ਮਹਾਭਾਰਤ ਦੀ ਕਰਿਆ ਕਰਨੀ। ਕਦੇ ਵੀ ਉਸ ਗ੍ਰੰਥੀ ਨੇ, ਉਸ ਪ੍ਰਚਾਰਕ ਨੇ ਇਹ ਨਹੀਂ ਦੱਸਿਆ ਕਿ ਗੁਰੂ ਸਾਹਿਬ ਦੀ ਕੀ ਸੋਚ ਆ। ਉਹਨੇ ਬਸ ਜਦੋਂ ਤੁਸੀਂ ਕਿਸੇ ਇਹੋ ਜਿਹੇ ਕਿਰਦਾਰ ਦੇ ਬਾਰੇ, ਇਹੋ ਜਿਹੇ ਪਾਤਰ ਬਾਰੇ ਪੂਰੇ ਅਲੰਕਾਰ ਲਾ ਕੇ ਉਹਦੀ ਸ਼ੋਭਾ ਕਰੋਗੇ ਤਾਂ ਸਾਹਮਣੇ ਬੈਠੀ ਸੰਗਤ ਉਹ ਤਾਂ ਐਂ ਲੱਗਿਆ ਕਰੇ ਜਿਵੇਂ ਗੁਰਦੁਆਰਾ ਨਹੀਂ ਕਿਸੇ ਮੰਦਿਰ ਦੇ ਵਿੱਚ ਕਥਾ ਹੋ ਰਹੀ। ਮੈਂ ਅੱਗੇ ਵੀ ਕਈ ਵਾਰ ਕਿਹਾ, ਅੱਜ ਮੈਂ ਫੇਰ ਕਹਿਣਾ ਕਿ ਸਾਡੇ ਬਹੁਤ ਸਾਰੇ ਇਹੋ ਜਿਹੇ ਮੇਰੇ ਸਮੇਤ ਬੰਦੇ ਆ ਜਿਨ੍ਹਾਂ ਨੇ ਰਾਮਾਇਣ ਤੇ ਮਹਾਭਾਰਤ ਕਦੇ ਨਹੀਂ ਲਈ। ਮੈਂ ਲੱਖਾਂ ਕਿਤਾਬਾਂ ਪੜ੍ਹੀਆਂ ਹੋਣਗੀਆਂ ਪਰ ਮੈਂ ਕਦੇ ਰਾਮਾਇਣ ਤੇ ਮਹਾਭਾਰਤ ਲਈ ਨਹੀਂ। ਪਰ ਮੈਨੂੰ ਰਾਮਾਇਣ ਤੇ ਮਹਾਭਾਰਤ ਸਾਰੀ ਆਉਂਦੀ ਆ। ਜਦੋਂ ਕਿ ਮੈਨੂੰ ਜੇ ਕੋਈ ਪੁੱਛ ਲਵੇ ਇੱਕਦਮ ਖੜੇ ਨੂੰ ਕਿ ਭਾਈ ਘਨਈਆ ਜੀ ਦਾ ਪਿੰਡ ਕਿਹੜਾ ਸੀ, ਮੈਨੂੰ ਸ਼ਾਇਦ ਨਾ ਚੇਤੇ ਆਵੇ, ਜਾਂ ਮੈਨੂੰ ਇੱਕਦਮ ਕੋਈ ਭਾਈ ਬੁੱਧੂ ਜੀ ਪੀਰ ਬੁੱਧੂ ਸ਼ਾਹ ਬਾਰੇ ਪੁੱਛ ਲਵੇ, ਜਾਂ ਕਿਸੇ ਹੋਰ ਸਿੱਖ ਇਤਿਹਾਸ ਦੇ ਕਿਰਦਾਰ ਬਾਰੇ ਪੁੱਛ ਲਵੇ, ਪਾਤਰ ਬਾਰੇ ਪੁੱਛ ਲਵੇ, ਸਾਡੇ ਨਾਇਕ ਬਾਰੇ ਪੁੱਛ ਲਵੇ, ਉਹ ਸ਼ਾਇਦ ਮੈਂ ਕਹਾਂ ਵੀ ਕਿਤਾਬ ਦੇਖ ਕੇ ਦੱਸ ਦਿੰਦਾ। ਪਰ ਰਾਮਾਇਣ ਮੈਨੂੰ ਸਾਰੀ ਆਉਂਦੀ ਹੈ, ਮਹਾਭਾਰਤ ਮੈਨੂੰ ਸਾਰੀ ਆਉਂਦੀ ਹੈ। ਸਾਡੇ ਅਨਪੜ੍ਹ ਤੋਂ ਅਨਪੜ੍ਹ ਸਿੱਖ ਨੂੰ ਕਿਉਂ ਰਾਮਾਇਣ ਸਾਰੀ ਆਉਂਦੀ ਹੈ, ਕਿਉਂ ਮਹਾਭਾਰਤ ਸਾਰੀ ਆਉਂਦੀ ਹੈ? ਤੇ ਸਾਡੇ ਸਿੱਖ ਇਤਿਹਾਸ ਦੇ ਬਾਰੇ, ਸਾਡੇ ਗੁਰੂ ਸਾਹਿਬਾਨ ਦੇ ਬਾਰੇ ਸਾਡੇ ਆਮ ਇਹ ਗੱਲ ਆ ਕਿ ਫਲਾਣੇ ਨੂੰ ਤਾਂ 10 ਗੁਰੂ ਸਾਹਿਬਾਨ ਦੇ ਲੜੀਵਾਰ ਨਾਂ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ ਜੀ? ਤੇ ਜੇਕਰ ਕਈਆਂ ਬਾਰੇ ਕਹਿ ਦਿੰਦੇ ਇਹਨੂੰ ਤੇ ਇਹ ਨਹੀਂ ਪਤਾ ਕਿ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਨੇ, ਇਹਨੂੰ ਤੇ ਇਹ ਨਹੀਂ ਪਤਾ ਕਿ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਕਿਹੜੀਆਂ ਨੇ,
ਇਹਨੂੰ ਤਾਂ 5 ਪਿਆਰਿਆਂ ਦੇ ਲੜੀਵਾਰ ਨਾਂ ਨਹੀਂ ਆਉਂਦੇ, ਇਹਨੂੰ ਤਾਂ 4 ਸਾਹਿਬਜ਼ਾਦਿਆਂ ਦੇ ਨਾਂ ਨਹੀਂ ਆਉਂਦੇ। ਇਹ ਜਦੋਂ ਗੱਲਾਂ ਕਰਦੇ ਆ ਉਸ ਮੌਕੇ ਅਸਲ ਵਿੱਚ ਆਪਾਂ ਇਹ ਕਹਿ ਰਹੇ ਹੁੰਦੇ ਆ ਕਿ ਅਸੀਂ ਆਪਦੀ ਕੌਮ ਨੂੰ ਦੱਸ ਨਹੀਂ ਸਕੇ, ਪਰ ਜਿਹੜਾ ਕੁਝ ਦੱਸਣਾ ਸੀ ਉਹ ਤਾਂ ਦੱਸਿਆ ਨਹੀਂ। ਤੇ ਦੱਸਿਆ ਕੀ ਆ? ਰਮਾਇਣ ਤੇ ਮਹਾਭਾਰਤ। ਦੱਸਿਆ ਕਿਹਨੇ ਆ? ਸਾਡੇ ਸਾਰੇ ਜਿੰਨੇ ਪ੍ਰਚਾਰਕ, ਰਾਗੀ, ਢਾਡੀ, ਕਥਾਕਾਰ ਆ ਇਹਨਾਂ ਨੇ, ਕਿਉਂਕਿ ਸਿੱਖ ਮੰਦਿਰਾਂ 'ਚ ਤਾਂ ਜਾਂਦੇ ਨਹੀਂ, ਤੇ ਮੰਦਿਰਾਂ ਦੇ ਵਿੱਚ ਜਿਹੜਾ ਗਏ ਬਗੈਰ ਉਹਨਾਂ ਦਾ ਅੰਦਰਲਾ ਮਨ ਇਸ ਤਰੀਕੇ ਦਾ ਕਰਤਾ ਕਿ ਅੱਜ ਬਹੁਤ ਸਾਰੇ ਸਿੱਖ ਗੁੱਟ ਦੇ ਉੱਤੇ ਮੌਲੀਆਂ ਜੀਆਂ ਬੰਨੀ ਫਿਰਦੇ ਨੇ, ਗਣੇਸ਼ ਦੀ, ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਜੇਕਰ ਤਾਂ ਗੁਰੂ ਸਾਹਿਬਾਨ ਨੇ ਇਹ ਖੁੱਲ੍ਹ ਦਿੱਤੀ ਹੈ, ਗੁਰੂ ਸਾਹਿਬਾਨ ਤਾਂ ਕਹਿੰਦੇ ਆ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ ਕਾ, ਵੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਪੂਜਾ ਨਹੀਂ ਕਰਨੀ। ਤੇ ਸਾਡੇ ਅੱਜ ਦੇ ਸਿੱਖਾਂ ਨੂੰ ਬਹੁਤ ਮੱਤਾਂ ਆਈਆਂ, ਗੁਰੂ ਸਾਹਿਬ ਨਾਲੋਂ ਵੀ ਜ਼ਿਆਦਾ ਆਪਦੇ ਆਪ ਨੂੰ ਸਿਆਣੇ ਸਮਝਦੇ ਆ। ਬੜੀਆਂ ਗੱਲਾਂ ਨੇਗੀਆਂ ਨੇ ਜੀ, ਇਹ ਤਾਂ ਬੁੱਤ, ਜੇ ਉਹਨਾਂ ਨੂੰ ਕਹੀਏ ਕਿ ਬੁੱਤ ਪ੍ਰਸਤੀ ਮਾੜੀ ਚੀਜ਼ ਆ, ਉਹ ਬੁੱਤ ਪ੍ਰਸਤੀ ਦੇ ਹੱਕ 'ਚ ਗੱਲਾਂ ਕੱਢ ਲਿਆਉਂਦੇ ਆ। ਜੇ ਉਹਨਾਂ ਨੂੰ ਕਹੀਏ ਕਿ ਗੁਰੂ ਸਾਹਿਬਾਨ ਦੇ ਬੁੱਤਾਂ ਦੀ ਤਾਂ ਗੱਲ ਇੱਕ ਪਾਸੇ, ਤੁਸੀਂ ਤਾਂ ਹਿੰਦੂ ਦੇਵੀ ਦੇਵਤਿਆਂ ਦੇ ਚੱਕਰ ਲਾ ਕੇ ਉਹਨਾਂ ਨੂੰ ਸਵੇਰੋਂ ਮੱਥੇ ਟੇਕੀ ਜਾਂਦੇ ਹੋ। ਕਹਿੰਦੇ ਜੀ ਇਹ ਤਾਂ ਹਿੰਦੂ ਸਿੱਖ ਏਕਤਾ ਹੋ ਰਹੀ ਆ, ਆਪਾਂ ਹਿੰਦੂਆਂ 'ਚੋਂ ਹੀ ਨਿਕਲੇ ਆ। ਅਸੀਂ ਪਿਛਲੇ 100 ਸਾਲ ਦੇ ਵਿੱਚ ਇਸ ਭਾਰਤ ਵਿੱਚ ਜੋ ਖੱਟਿਆ ਉਹ ਇਹ ਆ ਕਿ ਅੱਜ ਸਾਡੀ ਕੌਮ ਦੇ ਅੰਦਰਲੇ ਪਾਸੇ ਮਨ ਦੇ ਵਿੱਚ ਹਿੰਦੂਇਜ਼ਮ ਪ੍ਰਤੀ ਪੂਰਾ ਅਦਬ ਸਤਿਕਾਰ ਵੱਧਦਾ ਜਾ ਰਿਹਾ। ਸਤਿਕਾਰ ਹੋਣਾ ਚਾਹੀਦਾ, ਪਰ ਉਹ ਸਤਿਕਾਰ ਜਿਹੜਾ ਸਾਡੇ ਅੰਦਰਲੇ ਖਾਲਸਾਈ ਦ੍ਰਿਸ਼ਟੀਕੋਣ ਨੂੰ, ਖਾਲਸਾਈ ਪੱਖ ਨੂੰ ਕਮਜ਼ੋਰ ਕਰਦਾ ਹੋਵੇ, ਉਹ ਕਾਹਦਾ ਸਤਿਕਾਰ ਹੈ? ਸੋ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਯੂਨੀਵਰਸਿਟੀਆਂ ਦੇ ਵਿੱਚ ਕੋਈ ਜਿਹੜਾ ਹੈਗਾ ਹਿੰਦੂ ਕੱਟੜਪੰਥੀ ਇਸ ਤਰੀਕੇ ਨਾਲ ਕਹੇ ਕਿ ਜੀ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਜਿਹੜੀਆਂ ਨੇ, 95 ਪਾਤਸ਼ਾਹ ਦੀ ਸ਼ਹਾਦਤ ਆ ਜਿਹੜੀ, ਉਹ ਤਾਂ ਜੀ ਹਿੰਦੂਆਂ ਦੇ ਰਾਖੀ ਲਈ ਹੋਈ ਆ, ਸਨਾਤਨ ਦੀ ਰਾਖੀ ਲਈ ਹੋਈ ਆ, ਉਦੋਂ ਜਦੋਂ ਸਾਡੇ ਬੰਦੇ ਇਤਰਾਜ਼ ਕਰਦੇ ਆ, ਉਦੋਂ ਮਨ ਦੇ ਉੱਤੇ ਇੱਕ ਇਹ ਗੱਲ ਜ਼ਰੂਰ ਆਉਂਦੀ ਆ ਕਿ ਅਸੀਂ ਤਾਂ ਪਿਛਲੇ ਇੰਨੇ ਲੰਮੇ ਅਰਸੇ ਤੋਂ ਪਿੱਟਦੇ ਆ ਤੇ ਸਾਨੂੰ ਕਹਿੰਦੇ ਹੋ ਕੱਟੜਪੰਥੀ ਆ ਜੀ, ਤੇ ਜੀ ਦੂਜੇ ਧਰਮਾਂ ਦਾ ਤਿਰਸਕਾਰ ਕਰਦੇ ਆ। ਕੋਈ ਤਿਰਸਕਾਰ ਨਹੀਂ ਕਰਦੇ। ਬਾਬਾ ਜਰਨੈਲ ਸਿੰਘ ਦੇ ਬਚਨ ਸੁਣ ਲਓ ਜਾਂ ਕਿਸੇ ਵੀ ਹੋਰ ਸਿੱਖ ਦੇ, ਕਦੇ ਕੋਈ ਤਿਰਸਕਾਰ ਨਹੀਂ ਸਿੱਖ ਕਰਦਾ। ਹਾਂ, ਸਾਨੂੰ ਆਪਦਾ ਧਰਮ ਪਿਆਰਾ, ਜਦੋਂ ਆਪਦੇ ਧਰਮ ਨੂੰ ਪਿਆਰ ਕਰ ਰਹੇ ਤੇ ਉਹ ਚੀਕਾਂ ਮਾਰ ਲੈ ਜਾਂਦੇ ਆ, ਕਹਿੰਦੇ ਜੀ ਇਹ ਤਾਂ ਕੱਟੜਪੰਥੀ ਬਣ ਗਏ। ਖੈਰ, ਅਗਲਿਆਂ ਨੇ ਜੋ ਕਰਨਾ ਉਹ ਕਰ ਰਹੇ ਨੇ। ਅੱਜ ਵੀ ਜੇਕਰ ਸਾਡੀਆਂ ਧਰਮ ਦੀਆਂ ਸੰਸਥਾਵਾਂ, ਸਾਡੇ ਲੀਡਰਸ਼ਿਪ, ਸਾਡੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਸਮਝ ਜਾਣ ਕਿ ਇੱਕ ਤਾਂ ਸੱਚੇ ਸੁੱਚੇ ਖਾਲਸਾਈ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦੀ ਵਿਆਖਿਆ, ਸਿੱਖ ਇਤਿਹਾਸ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਦੇਖੋ, ਉਪਰੰਤ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਇਹ ਕਹਿਣਾ ਸ਼ੁਰੂ ਕਰੋ। ਪਰ ਇੱਥੇ ਤਾਂ ਤਾਪ ਚੜ ਜਾਂਦਾ। ਕਈ ਇਹੋ ਜਿਹੇ ਸਿੱਖ ਪ੍ਰਚਾਰਕ, ਰਾਗੀ, ਢਾਡੀ, ਕਥਾਕਾਰ ਨੇ ਜਿਹੜੇ ਪੂਰਾ ਜ਼ੋਰ ਲਾ ਕੇ ਲੋਕਾਂ ਨੂੰ ਸਮਝਾਉਣ ਬੈਠੇ ਹੁੰਦੇ ਨੇ ਕਿ ਜੀ ਜੇ ਖਾਲਿਸਤਾਨ ਬਣ ਗਿਆ ਤਾਂ ਆਹ ਹੋ ਜੂ ਤੇ ਵਾਹ ਹੋ। ਅੱਜ ਤੱਕ ਕਦੇ ਕਿਸੇ ਹਿੰਦੂ ਨੂੰ ਦੇਖਿਆ ਤੁਸੀਂ? ਉਲਟਾ ਉਹਨਾਂ ਦੇ ਜਿਹੜੇ ਆਹ ਟੀਵੀ ਚੈਨਲਾਂ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜੇ ਮਸ਼ਹੂਰ ਹੋਏ ਨੇ, ਉਹ ਪੂਰਾ ਗੱਡ ਵੱਜ ਕੇ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ। ਤੇ ਸਾਡੀ ਕੌਮ ਦੇ ਵਿੱਚ ਜੇ ਕੋਈ ਪੰਥ ਦੀ ਕੌਮ ਦੀ ਗੱਲ ਕਰਨ ਵਾਲਾ ਹੋਵੇ, ਇਹ ਤਾਂ ਜੀ ਅੱਤਵਾਦ ਆ, ਇਹ ਤਾਂ ਵੱਖਵਾਦ ਆ। ਅੱਜ ਇੱਥੇ ਇੱਕ ਖਬਰ ਜਿਹੜੀ ਆ ਉਹ ਚਰਚਾ 'ਚ ਹੈ ਕਿ ਜਿਹੜਾ ਐਂਟੀ ਟੈਰੋਰਿਜ਼ਮ ਕੋਈ ਇਹਨਾਂ ਦੀ ਬਣਾਈ ਹੋਈ ਆ ਫੋਰਸ, AGTF, ਉਹਨੇ ਕਹਿੰਦੇ ਜੀ ਅਮਰੀਕਾ 'ਚ ਰਹਿੰਦਾ ਕੋਈ ਮਾਸਟਰਮਾਈਂਡ ਇਕਬਾਲਪ੍ਰੀਤ ਸਿੰਘ ਉਰਫ ਪੁੱਚੀ, ਇਹ ਨੌਜਵਾਨ ਦਾ ਨਾਂ ਲੈ ਕੇ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜੇ ਟਾਰਗੇਟ ਕਿਲਿੰਗ ਦੇ ਵਿੱਚ ਪਹਿਲੋਂ ਸਿੰਘ ਫੜੇ ਹੋਏ ਨੇ, ਭਾਈ ਰਮਨਦੀਪ ਸਿੰਘ ਬੱਗਾ ਲੁਧਿਆਣੇ ਵਾਲਾ, ਜਿਹੜੇ ਭਾਈ ਜੱਗੀ ਜੌਲ ਦੇ ਨਾਲ ਦੇ ਸਿੰਘ ਆ, ਉਹਨਾਂ ਵਿੱਚ ਇਹ ਨੌਜਵਾਨ ਗ੍ਰਿਫਤਾਰ ਹੈ। ਤੇ ਉਹਦੇ ਬਾਰੇ ਕਿਹਾ ਵੀ ਇਹ ਜੀ ਟਾਰਗੇਟ ਕਿਲਿੰਗ ਨੂੰ ਨਵੇਂ ਸਿਰਿਓਂ ਤੋੜਨ ਲਈ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਹਲਕੇ ਦੇ ਵਿੱਚ ਭਾਈ ਇਕਬਾਲਪ੍ਰੀਤ ਸਿੰਘ ਉਰਫ ਪੁੱਚੀ ਨਾਂ ਦਾ ਨੌਜਵਾਨ ਕਹਿੰਦੇ ਜੀ ਹੈਗਾ, ਜਿਹਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਜੋੜੇ ਹੋਏ ਨੇ ਤੇ ਉਹਨਾਂ ਦੇ ਨਾਂ ਵੀ ਲਿਖੇ ਆ ਜੀ। ਅੱਜ ਕਹਿੰਦੇ ਜਿਹੜੇ ਫੜੇ ਆ, ਸਿਮਰਜੋਤ ਸਿੰਘ ਲੁਧਿਆਣੇ ਤੋਂ ਤੇ ਪਟਿਆਲੇ ਤੋਂ ਅਰਸ਼ਪ੍ਰੀਤ ਸਿੰਘ ਉਰਫ ਅਰਸ਼, ਤੇ ਇਹ ਤੋਂ ਪਹਿਲਾਂ ਵੀ ਕਹਿੰਦੇ 4 ਜਿਹੜੇ ਆ ਨੌਜਵਾਨ ਉਹ ਮਈ ਮਹੀਨੇ 'ਚ ਫੜੇ ਸੀਗੇ, ਜਿਨ੍ਹਾਂ 'ਚ ਗੁਰਵਿੰਦਰ ਸਿੰਘ ਸ਼ੇਰਾ ਤੇ 4 ਜਾਣੇ ਉਹਦੇ ਨਾਲ ਪਹਿਲੋਂ ਫੜੇ ਸੀ ਮਈ 'ਚ। ਤੇ ਇਹਨਾਂ ਕੋਲੋਂ ਕਹਿੰਦੇ 2 ਪਿਸਤੌਲ ਤੇ 11 ਜਿੰਦਾ ਕਾਰਤੂਸ ਫੜੇ ਆ। ਮੈਂ ਇਹਦੇ ਬਾਰੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਇੱਕ ਜੋਟੀਦਾਰ ਆ, ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮ ਸੀ, ਉਹਨੂੰ ਮੁੱਲਾਂਪੁਰ ਦਾਖੇ ਜਗਰਾਵੀ ਸੀਏ ਸਟਾਫ ਵਾਲਿਆਂ ਨੇ ਬੜਾ ਖਤਰਨਾਕ ਦਹਿਸ਼ਤਗਰਦ ਬਣਾ ਕੇ 2007 ਦੇ ਵਿੱਚ ਗ੍ਰਿਫਤਾਰ ਕਰਕੇ ਉਹਦਾ ਮੀਡੀਆ 'ਚ ਬੜਾ ਹੀ ਬਣਿਆ ਜੀ, ਉਹ ਫੜ ਲਿਆ ਫੜਦਾ ਹੋਊਗੀ। ਜਿੱਦਣ ਉਹ ਮੁਕੱਦਮੇ ਦਾ
ਸੁਣਵਾਈ ਅਦਾਲਤ ਵਿੱਚ ਚੱਲੀ, ਉਹ ਪਿਸਤੌਲ ਜਦੋਂ ਹੱਥ 'ਚ ਲਿਆ ਕੇ ਸਰਕਾਰੀ ਵਕੀਲ ਦੇ ਰੱਖਿਆ, ਉਹ ਇੰਨਾ ਗਿਆ ਗੁਜ਼ਰਿਆ ਸੀ, ਉੱਥੇ ਭੁਰ ਗਿਆ ਸਾਰਾ ਪਿਸਤੌਲ। ਉਹ ਭਾਈ ਜਸਪਾਲ ਸਿੰਘ ਮੰਝਪੁਰ ਉਸ ਕੇਸ ਦੀ ਪੈਰਵਾਈ ਕਰਦੇ ਸੀ ਤੇ ਉਹ ਪਿਸਤੌਲ ਉੱਥੇ ਭੁਰ ਗਿਆ। ਪਰ ਇਹਦੇ ਬਾਵਜੂਦ ਜੱਜ ਸਾਹਿਬ ਦੀ ਫੁੱਲ ਕਿਰਪਾ ਸੀ, 2 ਸਾਲ ਸਜ਼ਾ ਉਹਨੂੰ ਸੁਣਾਤੀ। ਬਿਲਕੁਲ ਵਿਚਾਰਾ ਸਾਊ ਤੇ ਸ਼ਰੀਫ ਬੰਦਾ, ਤੇ ਉਹਦੇ ਉੱਤੇ ਅੱਤਵਾਦੀ ਦਹਿਸ਼ਤਗਰਦ ਬੜੇ ਖਤਰਨਾਕ ਜਿਹਾ ਬਣਾ ਕੇ ਉਹਨੂੰ ਪੇਸ਼ ਕਰਿਆ ਕਰਨ ਮੀਡੀਆ ਵਾਲੇ। ਏਦਾਂ ਹੀ ਜਿਹੜੇ ਆ ਪੰਜਾਬ ਦੇ ਵਿੱਚ ਬੇਅੰਤ ਸਿੱਖ ਨੌਜਵਾਨ ਜਿਹੜੇ ਫੜੇ ਜਾ ਰਹੇ ਨੇ, ਉਹਨਾਂ ਬਾਰੇ ਮੈਨੂੰ ਕਦੇ ਨਹੀਂ ਲੱਗਦਾ ਵੀ ਉਹ ਜੋ ਕੁਝ ਸਰਕਾਰ ਕਹਿ ਰਹੀ ਹੈ ਸੱਚ ਕਹਿ ਰਹੀ ਆ। ਕਿਉਂ ਨਹੀਂ ਲੱਗਦਾ? ਕਿਉਂਕਿ 14 ਸਤੰਬਰ 2007 ਨੂੰ ਸ਼ਿੰਗਾਰ ਸਾਹਿਬ ਵਿੱਚ ਬੰਬ ਚੱਲਿਆ, 15 ਨੂੰ ਮੈਨੂੰ ਸੁਨੇਹਾ ਆਇਆ, 16 ਨੂੰ ਮੈਂ ਪੇਸ਼ ਹੋਇਆ ਤੇ ਬਾਅਦ ਵਿੱਚ ਮੈਨੂੰ ਹੀ ਮੁੱਖ ਦੋਸ਼ੀ ਬਣਾ ਕੇ ਮੇਰੀ ਫੋਟੋ ਅਖਬਾਰਾਂ 'ਚ ਚਲਾਤੀ ਵੀ ਆਹ ਲਓ ਜੀ, ਆਹ ਫੜ ਲਿਆ ਸੀ ਸ਼ਿੰਗਾਰ ਬੰਬ ਕਾਂਡ ਦਾ ਮੁੱਖ ਦੋਸ਼ੀ। ਜੇਕਰ ਜਿਹਦੇ ਨਾਲ ਬੀਤੀ ਹੁੰਦੀ ਆ ਉਹਨੂੰ ਪਤਾ ਲੱਗਦਾ। ਹੁਣ ਜਿਹਦੇ ਨਾਲ ਨਹੀਂ ਬੀਤੀ, ਉਹ ਟੀਵੀ ਤੇ ਦੇਖ ਕੇ ਜਾਂ ਕਿਸੇ ਬਾਰੇ ਜਦੋਂ ਖਬਰ ਆਉਂਦੀ ਆ ਬਈ ਬੜਾ ਖਤਰਨਾਕ ਖਾੜਕੂ ਫੜ ਲਿਆ, ਉਹ ਕਹਿ ਸਕਦਾ। ਪਰ ਜਿਨ੍ਹਾਂ ਨਾਲ ਖੁਦ ਨਾਲ ਪਿੰਡੇ ਤੇ ਬੀਤੀ ਹੁੰਦੀ ਆ, ਉਹਨੂੰ ਲੱਗਦਾ ਕਿ ਜਿਵੇਂ ਮੇਰੇ ਨਾਲ ਜ਼ੁਲਮ ਹੋਇਆ, ਜਿਵੇਂ ਮੈਨੂੰ ਇਹਨਾਂ ਨੇ ਬਦਨਾਮ ਕੀਤਾ, ਉਵੇਂ ਹਰੇਕ ਨੂੰ ਬਦਨਾਮ ਕੀਤਾ। ਸੋ ਜਿਹੜਾ ਭਾਈ ਇਕਬਾਲਪ੍ਰੀਤ ਸਿੰਘ ਪੁੱਜੀ ਹੈ, ਜਾਂ ਇਹ ਸਿਮਰਜੋਤ ਸਿੰਘ ਆ ਲੁਧਿਆਣੇ ਤੋਂ, ਪਟਿਆਲੇ ਤੋਂ ਅਰਸ਼ਪ੍ਰੀਤ ਸਿੰਘ ਆ, ਜਾਂ ਇਹ ਜਿਹੜਾ ਗੁਰਵਿੰਦਰ ਸਿੰਘ ਸ਼ੇਰਾ, ਇਹਨਾਂ ਨੌਜਵਾਨਾਂ ਦੀ ਸੱਚਾਈ ਕੀ ਆ, ਹਕੀਕਤ ਕੀ ਆ, ਇਹ ਤਾਂ ਉਹੀ ਜਾਣਦੇ ਆ। ਪਰ ਮੇਰਾ ਜਾਂ ਸਾਡੇ ਭੈਣ ਭਰਾਵਾਂ ਦਾ ਇਸ ਗੱਲ ਤੇ ਯਕੀਨ ਕਰਨਾ ਔਖਾ ਵਾ ਜਿਨ੍ਹਾਂ ਨਾਲ ਬੀਤੀਆਂ ਨੇ। ਸੋ ਐਵੇਂ ਅੰਨੀ ਦੇ ਥੇ ਆਪਦੇ ਜਵਾਕਾਂ ਨੂੰ, ਆਪਦੀ ਕੌਮ ਦੇ ਬੱਚਿਆਂ ਨੂੰ ਸਟੇਟ ਦੇ ਮਗਰ ਲੱਗ ਕੇ ਨਿੰਦੀ ਜਾਣਾ, ਭੰਡੀ ਜਾਣਾ। ਉਲਟਾ ਸਾਰੇ ਦੁਨੀਆ ਭਰ 'ਚ ਸਾਨੂੰ ਦੱਸਣਾ ਚਾਹੀਦਾ ਕਿ ਸਾਡਾ ਅਕਸ ਖਰਾਬ ਕਰਨ ਲਈ ਇਹ ਤਾਂ ਜੀ ਬੜੇ ਖਤਰਨਾਕ ਨੇ, ਦਹਿਸ਼ਤਗਰਦ ਨੇ। ਅੱਜ ਦੇ ਮਾਹੌਲ ਵਿੱਚ, ਅੱਜ ਦੇ ਸਮੇਂ ਦੇ ਵਿੱਚ ਇੱਥੇ ਦੱਸੋ ਕਿੰਨੀਆਂ ਕੁ ਖਤਰਨਾਕ ਖੂਨੀ ਵਾਰਦਾਤਾਂ ਹੋ ਰਹੀਆਂ ਨੇ। ਉਲਟਾ ਭਾਰਤੀ ਸਟੇਟ ਕੈਨੇਡਾ, ਅਮਰੀਕਾ ਵਿੱਚ ਸਾਡੇ ਭਾਈ ਨਿੱਜਰ ਵਰਗਿਆਂ ਦੇ ਕਤਲ ਕਰੀ ਜਾ ਰਹੀ ਆ। ਭਾਈ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਬੇਨਕਾਬ ਹੋਈ ਆ। ਹੋਰ ਜਿਹੜੇ ਅੱਡ-ਅੱਡ ਮੁਲਕਾਂ ਦੇ ਵਿੱਚ ਇੰਡੀਅਨ ਸਟੇਟ ਅਸਲ ਵਿੱਚ ਕੀ ਦਰਸਾਉਣਾ ਚਾਹੁੰਦੀ ਆ ਕਿ ਅਸੀਂ ਤਾਂ ਜੀ ਬੜੇ ਬੀਬੇ ਆ, ਪਰ ਇਹ ਸਿੱਖ ਬੜੇ ਖਤਰਨਾਕ ਨੇ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਗੱਲ ਪੱਲੇ ਬੰਨਣੀ ਪਊ ਕਿ ਇੰਡੀਅਨ ਸਟੇਟ ਦੀ ਆਖੀ ਹਰ ਗੱਲ ਤੇ ਅੱਖਾਂ ਮੀਚ ਕੇ ਨਾ ਤੁਰ ਪਿਆ ਕਰੋ ਵੀ ਇਹਨਾਂ ਨੇ ਸੱਚ ਆਖਿਆ ਹੋਣ। ਤੇ ਖਾਸ ਤੌਰ ਦੇ ਉੱਤੇ ਆ ਜਿਹੜੇ ਸਾਡੇ ਸਿਆਸੀ ਪ੍ਰਤੀਨਿਧ ਬਣੇ ਫਿਰਦੇ ਆ, ਇਹਨਾਂ ਦਾ ਯਕੀਨ ਤਾਂ ਬਿਲਕੁਲ ਨਾ ਕਰਿਆ ਕਰੋ। ਅੱਜ ਆ ਜਿਹੜਾ ਅੰਮ੍ਰਿਤਸਰ ਤੋਂ ਔਜਲਾ ਜਿੱਤਿਆ, ਉਹਦੀ ਇੱਕ ਘੁੰਮ ਰਹੀ ਆ ਇੱਥੇ ਵੀਡੀਓ ਕਿਸੇ ਦਾ ਇੰਟਰਵਿਊ 'ਚ, ਉਹ ਬੜਾ ਸਿਆਣਾ ਬਣ ਗਿਆ ਰਾਤੋਂ ਰਾਤ ਹੀ। ਉਹਨੂੰ ਬੜਾ ਚੜਿਆ ਹੋਇਆ, ਕਹਿੰਦਾ ਜੀ ਜਿਹੜੇ ਸਰਬਜੀਤ ਸਿੰਘ ਤੇ ਅਮਰਤਪਾਲ ਸਿੰਘ ਵਰਗੇ ਜਿਤਾਏ ਇਹ ਤਾਂ ਬੜਾ ਮਾੜਾ ਹੋ ਗਿਆ, ਧਰਮ ਦੇ ਨਾਂ ਤੇ ਵੋਟ ਨਹੀਂ ਸੀ ਪੈਣੀ ਚਾਹੀਦੀ। ਅਗੇ ਜੀ ਵਿਕਾਸ ਦੇ ਨਾਂ ਤੇ ਚੋਣਾਂ ਲੜਨੀਆਂ ਚਾਹੀਦੀਆਂ, ਵਿਕਾਸ ਕਰਕੇ ਦਿਖਾਓ, ਏਜੰਡੇ ਠੀਕ ਨਹੀਂ। ਹੁਣ ਇਹ ਉਸ ਕਾਂਗਰਸ ਪਾਰਟੀ ਵੱਲੋਂ ਆ ਜਿਹਨੇ 1978 ਤੋਂ ਸਾਡਾ ਜਿਸ ਤਰੀਕੇ ਨਾਲ ਘਾਣ ਕੀਤਾ, ਇਸ ਤੋਂ ਪਹਿਲਾਂ ਜੋ ਘਾਣ 1947 ਤੋਂ ਕਿਸੇ ਤਾਂ ਇਸ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ। ਪਰ ਅੱਜ ਦੀ ਤਰੀਕ ਵਿੱਚ ਇੱਥੇ ਪੰਜਾਬ ਦੇ ਵਿੱਚ ਸਾਡਾ ਹਾਲ ਕੀ ਹੈ? ਇਸ ਸਿਆਸੀ ਪਿੜ ਦੇ ਵਿੱਚ ਜੇਕਰ ਕਾਂਗਰਸ ਤੋਂ ਦੁਖੀ ਹੁੰਨੇ ਹੋ ਤਾਂ ਭਾਜਪਾ ਜਿਤਾ ਲਓ, ਜੇ ਭਾਜਪਾ ਤੋਂ ਦੁਖੀ ਹੁੰਨੇ ਹੋ ਬਾਦਲ ਕੇ ਲਿਆਓ, ਜੇ ਸਾਰਿਆਂ ਤੋਂ ਦੁਖੀ ਹੁੰਨੇ ਹੋ ਆਪ ਵਾਲੇ ਲਿਆਓ। ਪਰ ਹਰੇਕ ਹੀ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣਾ। ਆ ਪਿਛਲੇ 3-4 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ YouTube ਚੈਨਲ ਆ, ਸਾਰਿਆਂ ਨੇ ਰਵਨੀਤ ਬਿੱਟੂ ਦੀ ਗੱਲ ਛੇੜੀ ਹੈ। ਅੱਜ ਦੇ ਅਜੀਤ ਅਖਬਾਰ ਤੇ ਵੀ ਬੜੀ ਵੱਡੀ ਸਟੋਰੀ ਲੱਗੀ ਹੈ ਕਿ ਜਿਹੜਾ ਭਾਜਪਾ ਆ ਉਹਨੇ ਬਿੱਟੂ ਨੂੰ ਮੋਹਰਾ ਬਣਾ ਕੇ ਪੰਜਾਬ ਦੇ ਵਿੱਚ ਅਗਲੀ ਜਿਹੜੀ ਇਲੈਕਸ਼ਨ ਆ 2027 ਵਾਲੀ, ਉਹਦੇ ਲਈ ਤਿਆਰੀ ਵਿੱਢੀ ਹੈ। ਬੜਾ ਕੁਝ ਲਿਖਿਆ ਉਹਦੇ ਵਿੱਚ। ਉਹ ਕਹਿੰਦੇ ਆ ਕਿ ਕਿਸੇ ਵੇਲੇ ਬੀਜੇਪੀ ਵਾਲੇ ਪੰਜਾਬ ਦੇ ਵਿੱਚ ਅਕਾਲੀਆਂ ਨਾਲ ਰਲ ਕੇ 23 ਸੀਟਾਂ ਤੇ ਚੋਣ ਲੜਦੇ ਹੁੰਦੇ ਸੀ। ਇਸ ਵਾਰ 69 ਵਿਧਾਨ ਸਭਾ ਹਲਕਿਆਂ 'ਚ ਪੰਜਾਬ ਦੇ 69 70 ਤੋਂ ਇੱਕ ਘੱਟ 70 ਦੇ ਕਰੀਬ ਪੰਜਾਬ ਦੇ ਵਿਧਾਨ ਸਭਾ ਹਲਕਿਆਂ 'ਚ ਅਕਾਲੀ ਦਲ ਦੇ ਨਾਲੋਂ ਬੀਜੇਪੀ ਦੀ ਸਥਿਤੀ ਮਜ਼ਬੂਤ ਹੈ। ਇਹ ਅੱਜ ਦੇ ਅਜੀਤ ਅਖਬਾਰ ਦੇ ਵਿੱਚ ਜਿਹੜਾ ਬਾਦਲ ਦਲ ਦਾ ਬਹੁਤ ਚਹੇਤਾ ਅਖਬਾਰ ਮੰਨਿਆ ਜਾਂਦਾ, ਉਹਦੇ 'ਚ ਤੱਥ ਲਿਖਿਆ ਹੋਇਆ। ਇਹਦੇ ਅਰਥ ਕੀ ਨੇ? ਉਹ ਕਹਿੰਦੇ ਆ ਵੀ ਹੁਣ ਮਿਹਨਤ ਕਰਨਗੇ
ਤੇ ਮਿਹਨਤ ਕਰਕੇ ਉਹ ਇਸ ਚੀਜ਼ ਨੂੰ ਹੋਰ ਅੱਗੇ ਵਧਾਉਣਗੇ ਤੇ ਜਿਹੜਾ 18% ਆ ਇਹਨੂੰ 30% ਤੱਕ ਲਿਜਾ ਕੇ ਉਹ ਜੀ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਉਣਗੇ ਬਿੱਟੂ ਵਰਗੇ ਨੂੰ। ਤੇ ਹੌਲੀ ਹੌਲੀ ਫਿਰ ਜਿਹੜਾ ਕੇਸਾਧਾਰੀ ਹਿੰਦੂ ਵਾਲਾ, ਉਹ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੇ ਸੋਚਿਆ ਹੋਇਆ ਵੀ ਆਪਾਂ ਪੰਡਤ ਕੋਈ ਬਾਹਮਣ ਜਿਹੜਾ ਪੰਜਾਬ ਦਾ ਇੱਕ ਵਾਰੀ ਮੁੱਖ ਮੰਤਰੀ ਬਣਾ ਕੇ ਸਿੱਖਾਂ ਨੂੰ ਇਹ ਅਕਲ ਦੇਣੀ ਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਸ਼ਾਹ ਮੁਹੰਮਦ ਆ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਇਹ ਅੱਜ ਦੇ ਅਜੀਤ ਅਖਬਾਰ ਦੀ ਜਦੋਂ ਮੈਂ ਪੜ੍ਹ ਰਿਹਾ ਸੀ ਕਿ ਜਿਹੜਾ ਉਹਨੇ ਲਿਖਿਆ ਕਿ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਕਰ ਸਕਦੇ ਆ, ਉਹਦੇ ਚੋਂ ਦੋ ਗੱਲਾਂ ਉੱਭਰਦੀਆਂ ਨੇ। ਬੀਜੇਪੀ, ਆਰਐਸਐਸ, ਭਗਵਾ ਬ੍ਰਿਗੇਡ ਰਲ ਮਿਲ ਕੇ ਇੱਕ ਤਾਂ ਇਹ ਕਰੇਗਾ ਜਾਂ ਕਰ ਸਕਦਾ ਹੈ ਕਿ ਬਿੱਟੂ ਦੇ ਰਾਹੀਂ ਸਿੱਖ ਜਜ਼ਬਾਤਾਂ ਨੂੰ ਵੰਗਾਰਿਆ ਜਾਵੇ, ਨਰਕਾਰਿਆ ਜਾਵੇ, ਵੱਧ ਤੋਂ ਵੱਧ ਗੁੱਸਾ ਚੜਾਇਆ ਜਾਵੇ, ਸਿੱਖਾਂ ਨੂੰ ਚੜਾਇਆ ਜਾਵੇ ਤੇ ਜਿਹੜੇ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ, ਕੌਮ ਨੂੰ ਸਤਿਕਾਰ ਕਰਨ ਵਾਲੇ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਸ਼ਿਕਾਰ ਖੇਡਿਆ ਜਾਵੇ ਤਾਂ ਕਿ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਕਿ ਬੀਜੇਪੀ ਬਹੁਤ ਵਧੀਆ ਪਾਰਟੀ ਆ, ਨਹੀਂ ਤਾਂ ਇਹਨਾਂ ਨੇ ਸਾਨੂੰ ਜਿਹੜਾ ਸੀਗਾ ਖਤਮ ਕਰ ਦੇਣਾ ਸੀਗਾ। ਇਹ ਜਿਹੜੇ ਸਿੱਖ ਨੌਜਵਾਨ ਨੇ ਤਾਂ ਬੜੇ ਮਾੜੇ ਨੇ, ਇਹਨਾਂ ਤੋਂ ਸਾਨੂੰ ਬਚਾ ਸਕਦੀ ਹੈ ਤਾਂ ਬੀਜੇਪੀ ਬਚਾ ਸਕਦੀ ਹੈ। ਹੁਣ ਕੋਈ ਘੰਟੀ ਖੜਕਣੀ ਚਾਹੀਦੀ ਸੀ ਸਰੋਤਿਆਂ ਦੇ ਦਿਮਾਗ 'ਚ। ਇਹੀ ਗੱਲ ਇੰਦਰਾ ਨੇ ਕੀਤੀ ਸੀ ਕਿ ਦੇਖ ਲਓ, ਨਹੀਂ ਤਾਂ ਤੁਹਾਨੂੰ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਖਾੜਕੂਆਂ ਤੋਂ ਕੋਈ ਨਹੀਂ ਬਚਾ ਸਕਦਾ, ਮੈਂ ਹੀ ਆ ਜਿਹੜੀ ਇਹਨਾਂ ਤੋਂ ਬਚਾ ਸਕਦੀ। ਇਹੀ ਮਾਹੌਲ ਇਸ ਵੇਲੇ ਸਿਰਜਣ ਦੇ ਲਈ ਰਵਨੀਤ ਬਿੱਟੂ ਨੂੰ ਮੋਹਰਾ ਬਣਾ ਕੇ ਖੇਡ ਜਿਹੜੀ ਆ ਉਹ ਖੇਡੀ ਜਾਊਗੀ। ਇਹ ਅੱਜ ਜਿਹੜਾ ਇਹ ਵਿਨਾਇਕ ਦੱਤ ਪਿਛਲੇ ਦਿਨਾਂ ਦੇ ਵਿੱਚ ਚਰਚਾ 'ਚ ਆਇਆ ਬੰਦਾ ਹੈ, ਉਹਨੇ ਵੀ ਲਿਖਿਆ ਕਿ ਰਵਨੀਤ ਬਿੱਟੂ ਨੂੰ ਤਾਕਤ ਦੇ ਕੇ ਭਾਜਪਾ ਨੇ ਉਸ ਨੂੰ ਸਿਆਸੀ ਤੌਰ ਤੇ ਤੁਰਨ ਫਿਰਨ ਲਾਇਕ ਕਰ ਦਿੱਤਾ ਹੈ। ਰਵਨੀਤ ਬਿੱਟੂ ਇੱਕ ਅਜਿਹਾ ਜੱਟ ਸਿੱਖ ਚਿਹਰਾ ਹੈ ਜੋ ਭਾਜਪਾ ਦੇ ਅੰਤਰਰਾਸ਼ਟਰੀ ਅਤੇ ਹਿੰਦੂ ਤਵੀ ਏਜੰਡੇ ਵਿੱਚ ਪੂਰੀ ਆਸਥਾ ਰੱਖਦਾ ਹੈ ਤੇ ਉਹਨਾਂ ਦੇ ਬਣਾਏ ਖਾਕੇ ਵਿੱਚ ਫਿੱਟ ਬੈਠਦਾ ਹੈ। 2027 ਦੀਆਂ ਚੋਣਾਂ ਵਿੱਚ ਇਸ ਪੱਖ ਤੋਂ ਬਿੱਟੂ ਤੋਂ ਭਾਜਪਾ ਰੱਜ ਕੇ ਫਾਇਦਾ ਲਵੇਗੀ। ਲੰਬਾ ਚੌੜਾ ਉਹਦਾ ਲੇਖ ਆ, ਉਹਦਾ ਜਿਹੜਾ ਮੇਨ ਉਹਦਾ ਕਰਕਸ ਆ ਉਹ ਇਸ ਗੱਲ 'ਚ ਆ ਕਿ ਬਿੱਟੂ ਨੂੰ ਉੱਥੇ ਮੰਤਰੀ ਮੰਡਲ 'ਚ ਲੈ ਕੇ ਉਹਨੂੰ ਇੱਕ ਇਹੋ ਜਿਹੀ ਭੂਮਿਕਾ, ਇਹੋ ਜਿਹਾ ਰੋਲ ਦੇ ਦਿੱਤਾ ਗਿਆ ਕਿ 2027 ਦੀਆਂ ਚੋਣਾਂ ਲਈ ਜਿਹੜਾ ਬਿੱਟੂ ਦਾ ਇਹ ਰੋਲ ਆ ਇਹ ਤਾਂ ਸਾਰੇ ਲਿਖੀ ਜਾਂਦੇ, ਪਰ ਅਸੀਂ ਇਹ ਸਮਝਦੇ ਹਾਂ ਕਿ ਬੀਜੇਪੀ ਕਈ ਪੱਖਾਂ ਤੋਂ ਆਪਦਾ ਅਟੈਕ ਜਿਹੜਾ ਪੰਜਾਬ ਦੇ ਉੱਤੇ ਕਰੇ। ਉਹਦੇ ਅਟੈਕ ਦੇ ਵਿੱਚ ਇਹ ਹੈ ਕਿ ਪਿੱਛੇ ਇੱਕ ਵਾਰ ਸੁਖਦੇਵ ਸਿੰਘ ਢੀਂਡਸੇ ਨੇ 2004 ਦੀ ਗੱਲ ਹੈ, ਪੰਜਾਬੀ ਟ੍ਰਿਬਿਊਨ ਦੇ ਉੱਤੇ ਲੰਬਾ ਚੌੜਾ ਛਪਿਆ ਸੀ ਕਿ ਜੀ ਆਰਐਸਐਸ ਤੇ ਬੀਜੇਪੀ ਵਾਲੇ ਤਾਂ ਚਾਹੁੰਦੇ ਸੀ ਕਿ ਪੰਥ ਅਤੇ ਪੰਜਾਬ ਦੇ ਕੁਝ ਮਸਲੇ ਹੱਲ ਕਰ ਲਏ ਜਾਣ। ਚੇਤੇ ਕਰੋ ਰੁਲਦਾ ਸਿੰਘ ਵਾਲਾ ਪ੍ਰਕਰਣ, ਰੁਲਦਾ ਸਿੰਘ ਦੇ ਰਾਹੀਂ ਵੀ ਇਹੀ ਚੀਜ਼ ਆਈ ਸੀ। ਰੁਲਦਾ ਸਿੰਘ ਦੇ ਰਾਹੀਂ ਵੀ ਇਹ ਚੀਜ਼ ਆਈ ਸੀ ਕਿ ਪੰਥ ਅਤੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਸਾਵੀਂ ਪਹੁੰਚ ਅਪਣਾ ਕੇ ਉਹਨਾਂ ਨੂੰ ਹੱਲ ਕਰਕੇ ਆਪਾਂ ਇੱਥੇ ਇਹੋ ਜਿਹਾ ਮਾਹੌਲ ਬਣਾਈਏ ਕਿ ਮੁੜ ਕੇ ਲੋਕ ਕਾਂਗਰਸ ਵੱਲ ਝਾਕਣ ਨਾ। ਬੀਜੇਪੀ ਨੇ ਅਕਾਲੀ ਦਲ ਨੂੰ, ਅਕਾਲੀ ਲੀਡਰਸ਼ਿਪ ਨੂੰ ਇਹ ਗੱਲਾਂ ਕਹੀਆਂ, ਪਰ ਉਦੋਂ ਸੁਖਦੇਵ ਸਿੰਘ ਢੀਂਡਸੇ ਨੇ ਗੱਲ ਆਖੀ ਸੀ ਕਿ ਜੀ ਬਾਦਲ ਅੜਿੱਕਾ ਬਣੇ। ਹੋਰ ਵੀ ਬਹੁਤ ਸਾਰੇ ਪੱਖਾਂ ਤੋਂ ਆਈ ਆ ਗੱਲ ਕਿ ਜਦੋਂ 1999 ਦੇ ਵੇਲੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਬਾਰੇ ਤੇ ਹੋਰ ਪੰਥਕ ਮਸਲਿਆਂ ਬਾਰੇ ਇੱਕ ਸਰਗਰਮੀ ਜਿਹੜੀ ਸੀ ਉਹ ਬੀਜੇਪੀ ਆਰਐਸਐਸ ਵੱਲੋਂ ਚਲਾਈ ਗਈ। ਜਿਹੜੇ ਭੈਣ ਭਰਾ ਉਸ ਮੌਕੇ ਪੂਰੀ ਤਰ੍ਹਾਂ ਸੁਚੇਤ ਹੋਣਗੇ ਉਹ ਇਹ ਗੱਲਾਂ ਚੰਗੀ ਤਰ੍ਹਾਂ ਚੇਤੇ ਕਰ ਸਕਦੇ ਆ ਕਿ ਕਿਵੇਂ ਇੱਕ ਵਾਰ ਜਿਹੜੇ ਸੰਤ ਸਮਾਜ, ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕਰ ਸਿੰਘ ਜਿਹੜਾ ਗੁਰਮਤਿ ਪ੍ਰਚਾਰਕ ਸੰਤ ਸਮਾਜ ਬਣਾਇਆ ਸੀ, ਸੰਤ ਸਮਾਜ ਦੇ ਨੁਮਾਇੰਦਿਆਂ ਨਾਲ, ਬਾਬਾ ਸਰਬਜੋਤ ਸਿੰਘ ਬੇਦੀ ਹੁਣਾਂ ਨਾਲ, ਆਰਐਸਐਸ ਦੇ ਨੁਮਾਇੰਦਿਆਂ ਨਾਲ ਲਗਾਤਾਰ ਮੀਟਿੰਗਾਂ ਮੁਲਾਕਾਤਾਂ ਹੋਈਆਂ 1999 ਚ 300 ਸਾਲੇ ਮੌਕੇ ਤੇ ਇਹ ਉਹਨਾਂ ਨੇ ਇੱਕ ਏਜੰਡਾ, ਇੱਕ ਪ੍ਰੋਜੈਕਟ ਬਣਾਇਆ ਕਿ ਸਿੱਖਾਂ ਦੇ ਆਹ ਜਿਹੜੇ ਮਸਲੇ ਆ
ਅਸੀਂ ਹੱਲ ਕਰ ਦਿੰਨੇ ਆ, ਇਹਦੇ ਨਾਲ ਕਾਂਗਰਸ ਨੂੰ ਤਾਂ ਬਦਨਾਮੀ ਮਿਲੂਗੀ ਕਿ ਇਹਨਾਂ ਨੇ ਜੀ ਇਹ ਇੱਥੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਕੇ ਐਦਾਂ ਕੰਮ ਖਰਾਬ ਕੀਤਾ। ਤੇ ਇਹਦੇ ਨਾਲ ਅਕਾਲੀ ਭਾਜਪਾ ਗੱਠਜੋੜ ਦੇ ਪ੍ਰਤੀ ਲੋਕਾਂ ਦੇ ਵਿੱਚ ਚੰਗੀ ਭਾਵਨਾ ਬਣ ਜੂਗੀ। ਪਰ ਉਸ ਮੌਕੇ ਬਾਦਲ ਪਰਿਵਾਰ ਕਹਿੰਦਾ ਵੀ ਜੇ ਇਹ ਮੁੰਡੇ ਛੱਡੇ, ਇਹ ਜਿਹੜੇ ਜੇਲ੍ਹਾਂ ਤੇ ਨਜ਼ਰਬੰਦ ਸਿੰਘ ਛੱਡੇ, ਇਹ ਤਾਂ ਸਾਡੇ ਸੁਖਬੀਰ ਬਾਦਲ ਲਈ ਵਿਪਤਾ ਖੜੀ ਕਰ ਦੇਣਗੇ। ਇਹ ਬੰਦੇ ਕੌਮ ਨੂੰ ਕਮਿਟਡ ਬੰਦੇ ਆ, ਇਹ ਸਿਆਸਤ ਵਿੱਚ ਆਉਣਗੇ ਤੇ ਪੰਜਾਬ ਦਾ ਸਾਰਾ ਜਿਹੜਾ ਆਮ ਸਿੱਖ ਆ ਜਾਂ ਆਮ ਬੰਦੇ ਆ, ਇਹਨਾਂ ਦੀ ਕ੍ਰੈਡੀਬਿਲਿਟੀ ਤੇ ਇਹਨਾਂ ਦੀ ਦ੍ਰਿੜਤਾ ਤੇ ਇਹਨਾਂ ਦੇ ਸਿਰਕ ਤੇ ਬਾਰੇ ਜਾਊਗਾ, ਜਿਵੇਂ ਹੁਣ ਹੋਇਆ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਜਿਵੇਂ ਅੱਜ ਲੋਕਾਂ ਨੇ ਜਿਤਾਏ ਆ। ਸੋ ਉਸ ਮੌਕੇ ਬਾਦਲ ਪਰਿਵਾਰ ਨੂੰ ਇਹ ਨਹੀਂ ਸੀਗਾ ਕਿ ਪੰਥ ਤੇ ਪੰਜਾਬ ਦੇ ਕੁਝ ਮਸਲੇ ਹੱਲ ਕਰਾਉਣੇ ਆ। ਹੁਣ ਇਹ ਗੱਲ ਆਪਾਂ ਚੇਤੇ ਕਰੋ ਵੀ ਇਹਨਾਂ ਨੇ ਖਾਲਿਸਤਾਨ ਦੀ ਲੜਾਈ ਤਾਂ ਲੜਨੀ ਨਹੀਂ ਬਾਦਲ ਕਿਹਾ ਨੇ, ਇਹ ਤਾਂ ਇਹੀ ਕਹਿੰਦੇ ਆ ਨਾ ਕਿ ਅਸੀਂ ਪੰਥ ਦੇ ਪੰਜਾਬ ਦੇ ਮਸਲੇ ਹੱਲ ਕਰਾਂਗੇ। ਸੋ ਉਸ ਮੌਕੇ ਬੀਜੇਪੀ ਵਾਲੇ ਸਿੱਖ ਜਜ਼ਬਾਤਾਂ ਦੇ ਉੱਤੇ ਮੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਆਪਦੇ ਹੱਕ 'ਚ ਭੁਗਤਾਉਣ ਲਈ ਜੋ ਪਲਾਨ, ਜੋ ਯੋਜਨਾਬੰਦੀ ਕਰ ਰਹੇ ਸੀ, ਉਹਦੇ ਰਾਹ 'ਚ ਬਾਦਲ ਪਰਿਵਾਰ ਆਕੜ ਕੇ ਖੜ ਗਿਆ ਕਿ ਇਹਨਾਂ ਕਰਕੇ ਤਾਂ ਅਸੀਂ ਇੰਨੇ ਸਾਲ ਸੱਤਾ ਤੋਂ ਪਰੇ ਰਹੇ ਹਾਂ। ਜੇ ਕਿਤੇ ਇਹ 1984 ਤੋਂ ਬਾਅਦ ਹਥਿਆਰਬੰਦ ਖਾੜਕੂ ਖਾਲਿਸਤਾਨੀ ਸੰਘਰਸ਼ ਨਾ ਤੋਰਦੇ ਤਾਂ ਅਸੀਂ ਤਾਂ ਚਲੋ 1985 ਚ ਬਰਨਾਲਾ ਬਣ ਗਿਆ ਸੀ, ਬਾਅਦ ਚ ਕਦੇ ਅਸੀਂ ਬਣ ਜਾਂਦੇ, ਤੇ ਸਾਨੂੰ ਤਾਂ ਸੱਤਾ ਤੋਂ ਉੱਪਰ ਰੱਖਿਆ ਹੀ ਇਹਨਾਂ ਨੇ। ਸੋ ਪੰਜਾਬ ਦੇ ਪੰਥ ਦੇ ਸਾਰੇ ਮਸਲੇ ਹੱਲ ਕਰਾਉਣ ਦੇ ਉਲਟ ਬਾਦਲ ਪਰਿਵਾਰ ਨੇ ਸਟੈਂਡ ਲਿਆ। ਨਤੀਜਾ ਕੀ ਨਿਕਲਿਆ ਕਿ ਅੱਜ ਤੱਕ ਬੰਦੀ ਸਿੰਘਾਂ ਦਾ ਮਸਲਾ ਹੁਣ ਲਮਕ ਰਿਹਾ। ਜਦੋਂ ਇਹ ਸੱਤਾ 'ਚ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਖਿਲਾਫ ਖੰਭੇ ਜਿਹੜੇ ਲੇਖ ਲੈ ਕੇ, ਚਿੱਠੀਆਂ ਲਿਖ ਕੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਦਿੰਦੇ ਰਹੇ ਆ ਹਲਫੀਆ ਬਿਆਨ ਕਿ ਇਹ ਤਾਂ ਬਹੁਤ ਖਤਰਨਾਕ ਦਹਿਸ਼ਤਗਰਦ ਆ ਭੁੱਲਰ ਹੋਣੀ, ਇਹ ਤਾਂ ਜੀ ਪੰਜਾਬ ਦੇ ਵਿੱਚ ਇਹ ਸੈਣੀ ਬਾਰੇ ਕਾਰਵਾਈ ਨਹੀਂ ਹੋਣ ਦਿੱਤੀ ਸੀ। ਉਹ ਸਾਰਾ ਕੁਝ ਅੱਜ ਦੇ ਦੌਰ 'ਚ ਕਿਉਂ ਸਾਡੇ ਕਈ ਇੱਥੇ ਬੰਦੇ ਨੇ ਜਿਹੜੇ ਚਾਈਨਾ ਚਲਾਉਂਦੇ ਆ, ਵਿਚਾਰੇ ਪਿੱਟਣ ਬਹਿ ਜਾਂਦੇ ਆ ਕਿ ਜੀ ਬਾਦਲਾਂ ਦਾ ਨਾਮ ਲਓ। ਬਾਦਲਾਂ ਨੇ ਸਾਡੀ ਬੇੜੀ 'ਚ ਉਹੀ ਪੱਟੇ ਪਾਏ ਜਿਹੜੇ ਕਾਂਗਰਸ ਨੇ ਪਾਏ, ਜਿਹੜੇ ਬੀਜੇਪੀ ਨੇ ਪਾਏ। ਕਿਵੇਂ ਫਰਕ ਆ ਬਾਦਲ ਦਲ ਤੇ ਬਾਕੀਆਂ 'ਚ? ਸਾਰੇ ਇੱਕੋ ਜਿਹੇ ਆ। ਖੈਰ, ਜਿਹੜੀ ਗੱਲ ਚੱਲਦੀ ਹੈ ਉਹ ਇਹ ਆ ਕਿ ਅੱਜ ਦੇ ਇਸ ਦੌਰ ਵਿੱਚ ਬੀਜੇਪੀ ਕਿਸੇ ਅਕਾਲੀ ਧੜੇ ਨਾਲ, ਜਿਹਦੇ ਬਾਰੇ ਆਸ ਆ ਲੋਕਾਂ ਨੂੰ ਕਿ ਢੀਂਡਸੇ ਵਾਲਾ ਧੜਾ, ਉਹਦੇ ਨਾਲ ਮੇਲ ਵਰਤਣ ਕਰਕੇ ਪੰਜਾਬ ਦੇ ਤੇ ਪੰਥ ਦੇ ਕੁਝ ਮਸਲੇ ਹੱਲ ਕਰਕੇ, ਜਿਵੇਂ ਕਿਸਾਨਾਂ ਨਾਲ ਟਕਰਾਅ ਆ ਜਾਂ ਹੋਰ ਕਈ ਧਿਰਾਂ ਤੇ ਧੜਿਆਂ ਦੇ ਮਸਲੇ, ਮੁਲਕ ਦੇ ਹਾਕਮਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਮਿੰਟ ਲੱਗੂਗਾ। ਉਹਨਾਂ ਨੇ ਤੁਹਾਡੇ ਸਾਹਮਣੇ ਕਰਨਲ ਪ੍ਰੋਹਤ ਨਹੀਂ ਬਾਹਰ ਕੱਢਿਆ, ਸਾਧਵੀ ਪ੍ਰਗਿਆ ਨਹੀਂ ਬਾਹਰ ਕੱਢੀ। ਜੇ ਚਾਹਣ ਤਾਂ ਜਿੰਨੇ ਇਸ ਮੌਕੇ ਆ ਨੌਜਵਾਨ ਜੱਗੀ ਜੌਲ ਵਰਗਿਆਂ ਦੇ ਮੁਕੱਦਮੇ ਚੱਲਦੇ, ਸਾਰਿਆਂ ਨੂੰ ਉਹ 1 ਸਕਿੰਟ ਦੇ ਵਿੱਚ ਮੁਕੱਦਮੇ ਵਾਪਸ ਲਏ ਜਾ ਸਕਦੇ। ਇਹ ਸਾਰੇ ਕਾਸੇ ਦੇ ਨਾਲ ਸਾਡੇ ਆਮ ਬੰਦੇ ਨੇ ਇਹ ਸਮਝਣਾ ਕਿ ਬੱਲੇ ਬੱਲੇ ਵੀ ਬੀਜੇਪੀ ਬੜੀ ਚੰਗੀ, ਬੀਜੇਪੀ ਬਹੁਤ ਵਧੀਆ, ਕਾਂਗਰਸ ਨੇ ਜ਼ੁਲਮ ਕੀਤਾ ਸੀ, ਬੀਜੇਪੀ ਆਪਣੇ ਹੱਕ 'ਚ ਆ ਗਈ। ਇਹ ਗੱਲ ਬਣਾਉਣ ਲਈ ਉਹ ਇਹ ਖੇਡ ਸਕਦੇ, ਪਰ ਇਹਦੇ ਨਾਲ ਕੀ ਸਾਡੇ ਖਾਲਿਸਤਾਨ ਦਾ ਮਸਲਾ ਹੱਲ ਹੋ ਜੂ? ਸਿੱਖਾਂ ਨੇ ਲੜਾਈ ਇਸ ਕਰਕੇ ਨਹੀਂ ਸ਼ੁਰੂ ਕੀਤੀ ਕਿ ਸਾਡੇ ਬੰਦੇ ਅੰਦਰ ਕੀਤੇ, ਸਾਡੇ ਬੰਦੇ ਛੱਡ ਦਿਓ। ਇਹ ਮਸਲਾ ਤਾਂ ਬਾਅਦ ਵਿੱਚ ਆਇਆ ਜਦੋਂ ਸਾਡੇ ਖਾਲਿਸਤਾਨ ਦੇ ਸੰਘਰਸ਼ ਵਿੱਚ ਬੰਦੇ ਫੜੇ। ਖਾਲਿਸਤਾਨ ਦਾ ਸੰਘਰਸ਼ ਉਦੋਂ ਸ਼ੁਰੂ ਹੋਇਆ ਜਦੋਂ ਤੁਸੀਂ ਸਾਡੇ ਧਰਮ ਦੇ ਉੱਤੇ, ਧਰਮ ਸਥਾਨ ਦੇ ਉੱਤੇ, ਜਦੋਂ ਸਾਡੇ ਕੋਲ ਕੋਈ ਰਾਹ ਹੀ ਨਹੀਂ ਰਹਿਣ ਦਿੱਤਾ। ਹੁਣ ਉਹ ਚਾਹੁੰਦੇ ਆ ਕਿ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਕਿ ਖਾਲਿਸਤਾਨ ਵੱਲ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਾਹੌਲ ਬਣ ਰਿਹਾ ਉਹਦੀ ਫੂਕ ਕੱਢ ਦਿੱਤੀ ਜਾਵੇ ਤੇ ਇਹ ਕਿਹਾ ਜਾਵੇ ਕਿ ਪੰਜਾਬ ਦੇ ਵਿੱਚ ਤਾਂ ਕੋਈ ਖਾਲਿਸਤਾਨ ਚਾਹੁੰਦਾ ਹੀ ਨਹੀਂ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਖਾਲਿਸਤਾਨ ਤੋਂ ਬਿਨਾਂ ਵੀ ਸਾਰਾ ਕੁਝ ਸਾਨੂੰ ਮਿਲ ਗਿਆ ਹੈਗਾ, ਸਾਡੇ ਤਾਂ ਜੀ ਮਸਲੇ ਹੱਲ ਹੋ ਗਏ। ਇਸ ਚੀਜ਼ ਵੱਲ ਸਾਡੀ ਕੌਮ ਦੇ ਚਿੰਤਕਾਂ ਨੂੰ, ਸਾਡੀ ਕੌਮ ਨੂੰ ਪਿਆਰ ਕਰਨ ਵਾਲੇ ਪੰਥ ਦਰਦੀਆਂ ਨੂੰ ਹੁਣ ਤੋਂ ਹੀ ਖਿਆਲ ਰੱਖਣ ਦੀ ਲੋੜ ਹੈ ਕਿ ਦਿੱਲੀ ਦਰਬਾਰ ਕੋਈ ਇਹੋ ਜਿਹਾ ਪ੍ਰੋਜੈਕਟ ਵੀ ਲਿਆ ਸਕਦਾ ਹੈ ਜਿਹਦੇ ਨਾਲ ਇੱਥੇ ਸਾਰੇ ਕਹਿੰਦੇ ਫਿਰਨ ਕਿ ਜੀ ਬੜੀ ਮਹਾਨ ਕਿਰਪਾ ਹੋ ਗਈ ਮੋਦੀ ਦੀ। ਆਹ ਤਾਂ ਜੀ ਕਦੇ ਸੋਚਿਆ ਹੀ ਨਹੀਂ ਸੀ। ਬੱਲੇ ਬਿੱਟੂ ਜੇ ਬਣਿਆ, ਆਪਾਂ ਤਾਂ ਐਵੇਂ ਬਿਆਨ ਤੇ ਬੁੱਚੜ ਦੇ ਪਰਿਵਾਰ ਨੂੰ ਗਾਲਾਂ ਕੱਢੀ ਗਏ। ਕਮਾਲ ਹੋ ਗਈ ਜੀ, ਆ ਬਿੱਟੂ ਨੇ
ਦਿੱਲੀ ਵਾਲਿਆਂ ਨੂੰ ਮਨਾਇਆ, ਕਿਸਾਨਾਂ ਦੇ ਮਸਲੇ ਹੱਲ, ਪੰਜਾਬ ਦੇ ਮਸਲੇ ਹੱਲ, ਚੰਡੀਗੜ੍ਹ ਵੀ ਪੰਜਾਬ ਨੂੰ ਮਿਲ ਰਿਹਾ, ਫਲਾਨਾ ਵੀ ਹੋ ਰਿਹਾ। ਤੇ ਇਹ ਸਾਰਾ ਕੁਝ ਜਾਂ ਇਹੋ ਜਿਹਾ, ਇਹ ਨਹੀਂ ਵੀ ਇਹੀ ਸਾਰਾ ਕੁਝ, ਇਹੋ ਜਿਹਾ ਕਾਫੀ ਕੁਝ ਕਰਕੇ ਬੀਜੇਪੀ ਕਾਫੀ ਸ਼ਾਤਰਾਨਾ ਚਾਲ ਚੱਲ ਸਕਦੀ। ਕੀ ਕਰਦੇ ਨੇ ਤਾਂ ਅੱਗੇ ਭਵਿੱਖ 'ਚ ਪਤਾ ਲੱਗੂ, ਪਰ ਪਿਛਲੇ 5 ਦਿਨ ਤੋਂ ਜਦੋਂ ਤੋਂ ਆ ਬਿੱਟੂ ਵਾਲਾ ਪ੍ਰਕਰਨ ਚੱਲਿਆ, ਲਗਾਤਾਰ ਮੀਡੀਆ ਦੇ ਵਿੱਚ ਇਹ ਜੇ ਚਰਚਾ ਚੱਲ ਰਹੀ ਆ ਤੇ ਇਹਦੇ ਅਰਥ ਵੀ ਸਾਨੂੰ ਸਮਝਣੇ ਪੈਣਗੇ। ਸਾਡਾ ਨਿਸ਼ਾਨਾ ਖਾਲਿਸਤਾਨ ਹੈ, ਪਰ ਖਾਲਿਸਤਾਨ ਤੋਂ ਜਿਹੜੀ ਇੰਡੀਅਨ ਸਟੇਟ ਨੂੰ ਪ੍ਰੋਬਲਮ ਆ, ਉਹ ਆਪਦੇ ਤਰੀਕੇ ਨਾਲ ਕਿ ਸੰਘਰਸ਼ ਨੂੰ ਕਿਵੇਂ ਕਮਜ਼ੋਰ ਕਰੀਏ, ਕਿਵੇਂ ਲੋਕਾਂ ਨੂੰ ਲੱਗੇ ਕਿ ਖਾਲਿਸਤਾਨ ਤੋਂ ਬਗੈਰ ਵੀ ਸਰ ਸਕਦਾ, ਉਹ ਅਗਲੇ ਪੂਰਾ ਯਤਨ ਕਰਦੇ ਨੇ ਤੇ ਉਹਨਾਂ ਨੇ ਹਟਣਾ ਨਹੀਂ। ਹੁਣ ਅਸੀਂ ਤਾਂ ਪਿਛਲੇ ਦਿਨਾਂ 'ਚ ਜਿਵੇਂ ਸੁਝਾਅ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਸਦੇ ਹਰ ਇੱਕ ਪੰਜਾਬੀ ਨੂੰ, ਚਾਹੇ ਉਹਦਾ ਜਾਤ ਗੋਤ ਧਰਮ ਮਜ਼ਹਬ ਕੋਈ ਵੀ ਹੋਵੇ, ਸਾਡੇ ਹੀ ਤਾਂ ਲੜਾਈ ਇਹ ਹੋਣੀ ਚਾਹੀਦੀ ਆ ਕਿ ਅਸੀਂ ਹਰ ਇੱਕ ਬੰਦੇ ਨੂੰ ਇਹ ਮਨਾਈਏ ਕਿ ਖਾਲਿਸਤਾਨ ਵਿੱਚ ਤੇਰਾ ਪੰਜਾਬ ਨਾਲੋਂ, ਅੱਜ ਦੇ ਭਾਰਤੀ ਨਿਜ਼ਾਮ ਨਾਲੋਂ ਹਰ ਤਰੀਕੇ ਨਾਲ ਜ਼ਿੰਦਗੀ ਬਿਹਤਰ ਹੋਊ। ਸਾਡਾ ਇਹ ਪ੍ਰਚਾਰ, ਸਾਡਾ ਇਹ ਮਾਹੌਲ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਦੁਨੀਆ 'ਚ ਕਹੀਏ ਕਿ ਰੈਫਰੈਂਡਮ ਕਰਾਓ ਜੀ ਜਦੋਂ ਮਰਜੀ, ਸਿੱਧਾ ਲੈ ਕੇ ਕੋ। ਇੱਥੇ ਕਈ ਭਗਾਈ ਮਾਰੀ ਜਾਂਦੇ ਆ ਕਿ ਜੀ MP ਦੀਆਂ ਚੋਣਾਂ ਜਾਂ ਹੁਣ MLA ਦੀਆਂ ਚੋਣਾਂ ਹੋਣ, ਉਹ ਰੈਫਰੈਂਡਮ ਹੀ ਆ। ਨਹੀਂ ਭਾਈ, ਇਹ ਨਹੀਂ ਰੈਫਰੈਂਡਮ ਹੁੰਦਾ। ਰੈਫਰੈਂਡਮ ਹੁੰਦਾ ਜਦੋਂ ਇੰਟਰਨੈਸ਼ਨਲ UNO ਵਰਗੀਆਂ ਸੰਸਥਾਵਾਂ ਦੀ ਕਮਾਂਡ ਹੇਠ ਪੰਜਾਬ ਦੇ ਹਰ ਬੰਦੇ ਨੂੰ, ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ, ਉਹਨੂੰ ਪੁੱਛਿਆ ਜਾਵੇ ਕਿ ਤੂੰ ਖਾਲਿਸਤਾਨ ਦੇ ਹੱਕ 'ਚ ਆ ਕਿ ਹਿੰਦੁਸਤਾਨ ਦੇ ਹੱਕ 'ਚ। ਤੇ ਉਹ ਮਾਹੌਲ ਸਾਨੂੰ ਸਿਰਜਣਾ ਪਊਗਾ ਜਦੋਂ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਜਦੋਂ ਪੁੱਛਿਆ ਜਾਵੇ ਤੇ ਉਹ ਕਹਿਣ ਕਿ ਅਸੀਂ ਤਾਂ ਜੀ ਖਾਲਿਸਤਾਨ ਦੇ ਹੱਕ 'ਚ ਰਹਿਣਾ। ਤੇ ਇਸ ਮੌਕੇ ਬੜੇ ਸਾਡੇ ਆਲੇ ਦੁਆਲੇ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਬੜੇ ਸੀਨੀਅਰ ਜਰਨਲਿਸਟ ਹਾਂ, ਅਸੀਂ ਤਾਂ ਕੌਮ ਦਾ, ਪੰਜਾਬ ਦਾ ਦਰਦ ਹੀ ਸਾਰਾ ਅਸੀਂ ਰੱਖਦੇ ਹਾਂ। ਉਹਨਾਂ ਦਾ ਕੀ ਹਿਸਾਬ ਕਿਤਾਬ ਆ ਕਿ ਜੇ ਖਾਲਿਸਤਾਨ ਦੀ ਗੱਲ ਨਾ ਕਰਿਆ। ਇੱਕ ਅਗਲੀ ਮੱਤ ਦੇਣ ਵਾਲੇ ਆਏ ਹੋਏ ਨੇ, ਉਹ ਕਹਿੰਦੇ ਜੀ ਜੇ ਤੁਸੀਂ ਪੂਰਨ ਆਜ਼ਾਦੀ ਕਹਿ ਲਿਆ ਕਰੋ, ਆਜ਼ਾਦ ਸਿੱਖ ਰਾਜ ਕਹਿ ਲਿਆ ਕਰੋ, ਜੇ ਤੁਸੀਂ ਖਾਲਿਸਤਾਨ ਤੋਂ ਬਗੈਰ ਕੋਈ ਹੋਰ ਅੱਖਰ ਵਰਤ ਲਿਆ ਕਰੋ ਤਾਂ ਸ਼ਾਇਦ ਕੋਈ ਫਰਕ ਪਵੇ। ਹੱਦ ਹੋਈ ਪਈ ਹੈ। ਖਾਲਿਸਤਾਨ ਦੇ ਨਾਂ ਦੇ ਉੱਤੇ ਲੜੇ, ਖਾਲਿਸਤਾਨ ਦੇ ਨਾਂ ਤੇ ਸ਼ਹਾਦਤਾਂ ਹੋਈਆਂ, ਖਾਲਿਸਤਾਨ ਦੇ ਨਾਂ ਦੇ ਉੱਤੇ ਅੱਜ ਤੱਕ ਸਾਡੀ ਕੌਮ ਤੇ ਜ਼ੁਲਮ ਹੋਇਆ। ਇੱਥੋਂ ਤੱਕ ਕਿ ਜਿਹੜੇ ਸਾਡੇ ਭਰਾ ਇਸ ਗੱਲ ਵੱਲ ਅਜੇ ਨਹੀਂ ਹੈਗੇ, ਉਹ ਸਾਡਾ ਅੰਦਰੂਨੀ ਮਸਲਾ ਕਿ ਉਹ ਨਹੀਂ ਹੈਗੇ ਖਾਲਿਸਤਾਨ ਵੱਲ, ਉਹਨਾਂ ਨੂੰ ਵੀ ਮਾਰਨ ਵੇਲੇ ਕਹਿੰਦੇ ਆ ਤੁਸੀਂ ਖਾਲਿਸਤਾਨ ਮੰਗਦੇ ਸੀ ਨਾ। ਆ ਕੱਲ ਜਿਹੜਾ ਆਪਾਂ ਚਰਚਾ ਕੀਤੀ ਸੀ ਕਿ ਹਰਿਆਣੇ 'ਚ ਇੱਕ ਸਿੱਖ ਦਾ ਕਟਾਪਾ ਚਾੜਿਆ ਗਿਆ, ਪੜੋ ਉੱਥੇ ਸੋਸ਼ਲ ਮੀਡੀਆ ਤੇ ਕੀ ਲਿਖਿਆ ਜਾ ਰਿਹਾ, ਅਖੇ ਜੀ ਖਾਲਿਸਤਾਨੀ ਕੁੱਟਿਆ। ਹਰ ਸਿੱਖ ਚਾਹੇ ਉਹ ਕਿਸੇ ਵੀ ਖਿਆਲ ਦਾ ਹੋਵੇ, ਉਹ ਜੋ ਮਰਜ਼ੀ ਬਣਿਆ ਫਿਰੇ, ਦਿੱਲੀ ਦਰਬਾਰ ਲਈ, ਇੰਡੀਆ ਲਈ ਉਹ ਖਾਲਿਸਤਾਨੀ ਹੈ। ਚੇਤੇ ਕਰੋ ਨਵੰਬਰ 84 ਨੂੰ ਜਦੋਂ ਸਿੱਖਾਂ ਦਾ ਘਾਣ ਹੋਇਆ, ਉਹਨਾਂ ਨੂੰ ਵੀ ਇਹੀ ਸੋਚ ਕੇ ਕਤਲ ਕੀਤਾ ਗਿਆ ਕਿ ਤੁਸੀਂ ਖਾਲਿਸਤਾਨੀ। ਸਿੱਖ ਜਿੰਨਾ ਮਰਜ਼ੀ ਪੇਮੀ ਦੇ ਨਿਆਣੇ ਜੇ ਬਣ ਕੇ ਦਿਖਾਈ ਜਾਣ, ਸਿੱਖ ਜਿੰਨਾ ਮਰਜ਼ੀ ਭਾਰਤ ਮਾਤਾ ਦਾ ਢੋਲ ਪਿੱਟੀ ਜਾਣ, ਪਰ ਉਹਨਾਂ ਦੀ ਨਜ਼ਰ 'ਚ ਹਰ ਸਿੱਖ ਕਤਲ ਕਰ ਦੇਣ ਦੇ, ਖਤਮ ਕੀਤੇ ਜਾਣ ਦੇ ਲਾਇਕ ਇਹ ਖਾਲਿਸਤਾਨ ਮੰਗਦੀ ਹੈ। ਉਹ ਕਹਿੰਦੇ ਆ ਅਸੀਂ ਦੇਖਿਆ ਪਿਛਲੇ ਦੌਰ ਦੇ ਵਿੱਚ ਜਿਹੜੇ ਸਿੱਖਾਂ ਦੇ ਸਿੱਖੀ ਸਰੂਪ ਦੇ ਵਿੱਚ ਵੀ ਨਹੀਂ ਸੀ, ਜਿਨ੍ਹਾਂ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ, ਜਦੋਂ ਅੱਜ ਵੀ ਪੜ੍ਹਦੇ ਆ ਕਿ ਫਲਾਨਾ ਜਿਹੜਾ ਸਿੱਖ ਜੁਝਾਰੂ ਸੀ, ਉਹਦਾ ਮੁੱਢਲਾ ਜੀਵਨ ਸਿੱਖ ਮਰਿਆਦਾ ਤੋਂ ਬਹੁਤ ਦੂਰ ਸੀ, ਪਰ ਜਦੋਂ ਲੋੜ ਪਈ ਕੌਮ ਨੂੰ ਉਹ ਸਿਰਾਂ ਤੇ ਕੱਪੜ ਬੰਨ੍ਹ ਕੇ, ਉਹ ਪਤਤ, ਉਹ ਨਸ਼ੇੜੀ, ਉਹ ਹਰ ਤਰੀਕੇ ਦੀਆਂ ਐਬਾਂ ਦੇ ਨਾਲ ਉਹ ਪਰ ਬੰਦਿਆਂ ਨੇ ਕੌਮ ਦੇ ਲਈ ਉਹ ਕੁਰਬਾਨੀਆਂ ਕੀਤੀਆਂ ਕਿ ਅੱਜ ਸਿੱਖ ਕੌਮ ਉਹਨਾਂ ਦਾ ਸਤਿਕਾਰ ਕਰਦੀ ਹੈ। ਇਹੀ ਸੋਚ ਦੇ ਤਹਿਤ ਦਿੱਲੀ ਵਾਲੇ ਕਹਿੰਦੇ ਆ ਕਿ ਇਹ ਨਾ ਸੋਚਿਆ ਕਰੋ ਕਿ ਅੰਮ੍ਰਿਤਧਾਰੀ ਹੋਊਗਾ ਤਾਂ ਹੀ ਪੰਗਾ ਹੋਊਗਾ, ਇਹ ਨਾ ਸੋਚਿਆ ਕਰੋ ਕਿ ਗੋਲ ਦਮਾਲੇ ਵਾਲਾ ਹੋਊਗਾ, ਖਾਲਿਸਤਾਨੀ ਪਰਨਾ ਬੰਨਦਾ ਹੋਊਗਾ। ਆ ਦੇਖ ਲਓ ਗੁਰਪਤਵੰਤ ਸਿੰਘ ਪੰਨੂ ਕਿਹੜਾ ਇੱਥੇ ਉੱਪਰ ਦੀ ਦਵਾਲਾ ਸਜਾਈ ਫਿਰਦਾ ਹੁੰਦਾ। ਸੋ ਇਸ ਸੋਚ ਦੇ ਤਹਿਤ ਇੰਡੀਆ ਲਈ ਹਰ ਸਿੱਖ ਖਾਲਿਸਤਾਨੀ ਆ ਤੇ ਉਹਨੂੰ ਕਤਲ ਕਰ ਦੇਣਾ, ਉਹਦਾ ਖੁਰਾ ਖੋਜ ਮਿਟਾ ਦੇਣਾ, ਉਹਨਾਂ ਨੂੰ ਲੱਗਦਾ ਕਿ ਇਹ ਪੁੰਨ ਦਾ ਕੰਮ। ਸਾਡੇ ਬੰਦੇ ਜੋ ਮਰਜ਼ੀ ਆਪਦੇ ਆਪ ਨੂੰ ਸਮਝਦੇ ਫਿਰਨ। ਖੈਰ,
ਗੱਲ ਇਹ ਹੈ ਕਿ ਉਹ ਖਾਲਿਸਤਾਨ ਦੀ ਲੋੜ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਨੇ ਕਿ ਹਰ ਸਿੱਖ ਨੂੰ ਲੱਗਣ ਲਾਉਣਾ ਕਿ ਜੀ ਖਾਲਿਸਤਾਨ ਦੀ ਲੋੜ ਹੀ ਨਹੀਂ। ਆ ਦੇਖੋ ਜੀ, ਵੈਸੇ ਸਾਰਾ ਕੁਝ ਹੋ ਗਿਆ। ਫਿਰ ਅਸੀਂ ਪਿਛਲੇ 70 ਸਾਲ ਦੇ ਵਿੱਚ ਜੋ ਜ਼ੁਲਮ ਝੱਲਿਆ, ਜਿਵੇਂ ਸਾਡੀ ਨਸਲਕੁਸ਼ੀ ਹੋਈ, ਜਿਹਦੇ ਬਾਰੇ ਅੱਗੇ ਵੀ ਸਾਨੂੰ ਗਰੰਟੀ ਆ ਕਿ ਇਹੀ ਕੁਝ ਹੋਣਾ। ਅਗਲੇ ਚਾਹੁੰਦੇ ਸਿਰਫ ਇਹ ਆ ਕਿ ਇੱਕ ਵਾਰੀ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਜੇ। ਉਹਦੇ ਲਈ ਜਿਹੜੇ ਮਾਰੇ ਜਾਣ ਦੇ ਲਾਇਕ ਉਹਨਾਂ ਨੂੰ ਮਾਰੋ ਤੇ ਬਾਕੀਆਂ ਨੂੰ ਖੁਸ਼ ਕਰਕੇ ਉਹਨਾਂ ਨੂੰ ਜਿਹੜਾ ਲਾਲੀਪੌਪ ਦਿਖਾ ਕੇ ਵੋਟਾਂ ਜਿਹੜੀਆਂ ਬਟੋਰੀਆਂ ਜਾਣ। ਕੀ ਸਾਡੀ ਕੌਮ ਦੇ ਅੰਦਰੋਂ ਕੋਈ ਇਹੋ ਜਿਹੀ ਧਿਰ, ਜਿਵੇਂ ਕਿ ਮੈਂ ਪਿਛਲੇ ਦਿਨਾਂ 'ਚ ਵੀ ਕਹਿੰਦਾ ਆ ਰਿਹਾ ਕਿ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਜਾਂ ਜਿਹੜੇ ਸਿੱਖ ਆ ਵੋਟਾਂ ਵੇਲੇ ਸਭ ਤੋਂ ਮੋਹਰੇ ਹੋ ਕੇ ਭੱਜ ਦੌੜ ਕਰਦੇ ਰਹੇ ਆ, ਇਹ ਅੱਜ ਸੋਚਣ, ਕਿਉਂਕਿ ਬਾਦਲ ਕਿਹਾ ਤੇ ਤਾਂ ਆਪਾਂ ਨੂੰ ਕੋਈ ਯਕੀਨ ਨਹੀਂ। ਭਾਜਪਾ ਵਾਲੇ ਸਿੱਖ, ਕਾਂਗਰਸ ਵਾਲੇ ਸਿੱਖ ਤੇ ਹੋਰ ਪਾਰਟੀਆਂ ਵਾਲੇ ਸਿੱਖ ਤਾਂ ਜਿਹੋ ਜਿਹੇ ਹੈਗੇ ਆ ਸੋ ਹੈਗੇ ਆ, ਪਰ ਜਿਹੜੇ ਕਹਿੰਦੇ ਅਸੀਂ ਕੌਮ ਪ੍ਰਸਤ ਸਿੱਖ, ਜਿਹੜੇ ਕਹਿੰਦੇ ਅਸੀਂ ਪੰਥ ਪ੍ਰਸਤ ਸਿੱਖ, ਉਹ ਕੋਈ ਬਾਣਨੋਂ ਬੰਨੋ, ਉਹ ਪੰਜਾਬ ਦੇ ਧਰਤੀ ਦੇ ਉੱਤੇ ਇਹੋ ਜਿਹਾ ਮਾਹੌਲ ਸਿਰਜਣ ਜਿਹਦੇ ਨਾਲ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਮਾਰੂ ਹਮਲਾ ਉਹ ਰੋਕਿਆ ਜਾ ਸਕੇ। ਇਹ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦੇਣ ਲਈ ਇੱਕ ਤਰੀਕਾ ਇਹ ਵੀ ਆ ਕਿ ਜੇਕਰ ਸਾਡੀ ਕੌਮ ਦਾ ਜਿਹੜਾ ਸਾਡਾ ਜਨਮ ਸਥਾਨ ਆ, ਸਾਡੀ ਮਾਂ ਭੂਮੀ ਆ, ਸਾਡੀ ਕਰਮ ਭੂਮੀ ਆ ਪੰਜਾਬ, ਇੱਥੇ ਉਹ ਧਿਰਾਂ ਦੇ ਝੰਡੇ ਨਹੀਂ ਝੂਲਣੇ ਚਾਹੀਦੇ। ਜਿਹੜੀਆਂ ਧਿਰਾਂ, ਇਹ ਕੌਣ ਨੇ? ਇਹ ਉਹੀ ਨੇ ਜਿਹੜੇ ਗੰਗੂ ਦੇ ਵਾਰਸ ਨੇ, ਇਹ ਉਹੀ ਨੇ ਜਿਹੜੇ 5 ਸਦੀਆਂ ਤੋਂ ਵੈਰ ਪਾਈ ਫਿਰਦੇ ਨੇ, ਇਹ ਉਹੀ ਨੇ ਜਿਨ੍ਹਾਂ ਨੂੰ ਜਿਸ ਦਿਨ ਬਾਬੇ ਨਾਨਕ ਨੇ ਜਨੇਊ ਤੋਂ ਇਨਕਾਰ ਕੀਤਾ ਸੀ, ਉਸ ਦਿਨ ਤੋਂ ਬਾਬੇ ਨਾਨਕ ਨਾਲ, ਬਾਬੇ ਨਾਨਕ ਦੇ ਫਲਸਫੇ ਨਾਲ, ਬਾਬੇ ਨਾਨਕ ਦੇ ਪੈਰੋਕਾਰਾਂ ਨਾਲ ਨਫ਼ਰਤ। ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨਾਲ ਜਿਹੜੇ ਨਫ਼ਰਤ ਕਰਦੇ ਆ 5 ਸਦੀਆਂ ਤੋਂ, ਅੱਜ ਉਹ ਬੜੇ ਬੀਬੇ ਜੇ ਬਣ ਕੇ, ਉਹ ਬੜੇ ਸਾਊ ਜੇ ਬਣ ਕੇ ਮਿੱਠੀਆਂ ਗੱਲਾਂ ਨਾਲ ਭਰਮਾਉਣ ਨੂੰ ਫਿਰਦੇ ਆ। ਪਰ ਆਪਾਂ ਇਹ ਜ਼ਰੂਰ ਚੇਤੇ ਰੱਖੋ ਕਿ ਉਹਨਾਂ ਦੀ ਨਜ਼ਰ 'ਚ ਅਸੀਂ ਸਾਰੇ ਦੇ ਸਾਰੇ ਖਾਲਿਸਤਾਨ ਮੰਗਣ ਵਾਲੇ ਆ ਤੇ ਸਾਡਾ ਕਤਲ ਕੀਤਾ ਜਾਣਾ, ਸਾਡਾ ਖੁਰਾ ਖੋਜ ਮਿਟਾ ਦੇਣਾ ਉਹਨਾਂ ਲਈ ਸਭ ਤੋਂ ਪ੍ਰਾਇੋਰਟੀ ਵਾਲਾ ਕੰਮ। ਖੈਰ, ਜੋ ਅੱਜ ਸਾਡੇ ਧਰਮ ਉੱਤੇ ਹਮਲੇ ਹੋ ਰਹੇ ਨੇ, ਜਿਵੇਂ ਸਿੱਖੀ ਦਾ ਹਿੰਦੂਕਰਨ ਕਰਨ ਲਈ ਲਿਟਰੇਚਰ ਲਿਖਵਾਇਆ ਜਾ ਰਿਹਾ ਤੇ ਹੋਰ ਢੰਗ ਤਰੀਕਿਆਂ ਨਾਲ ਸਾਨੂੰ ਘੇਰਿਆ ਜਾ ਰਿਹਾ, ਇਹਦੇ ਬਾਰੇ ਗੱਲਾਂ ਕਰਿਆ ਕਰੋ, ਘਰਾਂ 'ਚ ਚਰਚਾ ਕਰਿਆ ਕਰੋ। ਜਦੋਂ ਆਪਾਂ ਆਲੇ ਦੁਆਲੇ 'ਚ ਹਰ ਗੱਲ ਨੂੰ ਇਸ ਨਜ਼ਰੀਏ ਤੋਂ ਦੇਖਣ ਲੱਗਾਂਗੇ, ਸਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਣਾ ਕਿ ਆਹ ਚੀਜ਼ ਗੁਰੂ ਸਾਹਿਬਾਨ ਦੇ ਆਦਰਸ਼ ਅਨੁਸਾਰ ਨਹੀਂ, ਇਹ ਹਿੰਦੂਤਵੀ ਨਜ਼ਰੀਏ ਅਨੁਸਾਰ ਹੋ ਰਹੀ ਹੈ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।